ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਜਿਸ ਦੇ ਵਿੱਚ ਜੁੜਦੇ ਨੇ ਸਾਡੇ ਨਾਲ ਜਗਵੀਰ ਸਿੰਘ ਜੀ। ਵੀਰਵਾਰ ਨੂੰ ਹੁੰਦੇ ਨੇ ਸਾਡੇ ਤੇ ਤੋਂ ਬਾਅਦ। ਤੁਸੀਂ ਜੋ ਵੀ ਇਲਾਜ ਮੰਗਲਵਾਰ ਨੂੰ ਪੁੱਛਦੇ ਹੋ ਅਤੇ ਕਈਆਂ ਦੇ ਇਲਾਜ ਜਿਹੜੇ ਨਹੀਂ ਦੱਸੇ ਜਾਂਦੇ ਜਾਂ ਹੋਰ ਵਾਧੂ ਇਲਾਜ ਹੁੰਦੇ ਨੇ ਉਹ ਲੈ ਕੇ ਆਉਂਦੇ ਨੇ ਅਤੇ ਤੁਸੀਂ ਮੰਗਲਵਾਰ ਨੂੰ ਕਾਲ ਕਰ ਸਕਦੇ ਹੋ 40827520 'ਤੇ। ਅੱਜ ਦੇ ਦਿਨ ਅਸੀਂ ਕਾਲ ਨਹੀਂ ਲੈਂਦੇ, ਇਹੀ ਪ੍ਰੋਗਰਾਮ ਆ ਉਹ ਰਿਪੀਟ ਕੀਤਾ ਜਾਂਦਾ ਐਤਵਾਰ ਰਾਤ ਨੂੰ। ਇਹਨਾਂ ਦੇ ਵਿੱਚ ਇਹ ਦੱਸੀਏ ਕਿ ਡਾਕਟਰ ਕੋਈ ਨਹੀਂਗਾ, ਪਰ ਇਹਨਾਂ ਚੀਜ਼ਾਂ ਦੇ ਕੋਈ ਖਾਸ ਸਾਈਡ ਇਫੈਕਟ ਨਹੀਂ ਹੁੰਦੇ। ਜੇ ਤੁਹਾਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਆ ਜਾਂ ਕੋਈ ਚੀਜ਼ ਨਹੀਂ ਪਚਦੀ, ਤੁਸੀਂ ਨਹੀਂ ਲੈਣੀ। ਉਹ ਤੁਸੀਂ ਆਪਣਾ ਸਰੀਰ ਦੇਖਣਾ, ਸਰੀਰ ਆਪੋ ਆਪਣਾ ਆ। ਕਿਸੇ ਨੂੰ ਆਰਾਮ ਛੇਤੀ ਆ ਜਾਂਦਾ ਆ, ਕਿਸੇ ਨੂੰ ਦੇਰ ਬਾਅਦ ਆਉਂਦਾ ਆ। ਜੇ ਕਈਆਂ ਨੂੰ ਸਾਰੀਆਂ ਚੀਜ਼ਾਂ ਪਚਦੀਆਂ, ਕਈਆਂ ਨੂੰ ਨਹੀਂ ਪਚਦੀਆਂ। ਜਿਹੜੀ ਨਹੀਂ ਪਚਦੀ ਉਹ ਇਸ ਦੇ ਵਿੱਚ ਤੁਸੀਂ ਨਹੀਂ ਲੈਣੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ ਕੌਰ ਬੈਸਟਰਲਿਕ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚਾਲੀ ਐਸਕਰ, ਸਤਵੰਤ ਕੌਰ ਸਿੱਖੋਂ ਯੂਨੀਅਨ ਸਿਟੀ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਚਾਹੁੰਦੇ ਹੋ। ਸਾਡੇ ਨਾਲ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਅੱਜ ਕਹਿੰਦੇ ਖੁਜਲੀ ਖਾਜ ਹੀ ਰਹਿੰਦੀ ਹੈਗੀ ਪਿੰਡੇ ਦੇ ਉੱਤੇ, ਉਹਨੇ ਚਮੇਲੀ ਦੇ ਤੇਲ ਦੇ ਵਿੱਚ ਨਿੰਬੂ ਨਿਚੋੜ ਕੇ ਉਹਦੀ ਮਾਲਿਸ਼ ਕਰ ਲਿਆ ਕਰੇ, ਉਹਦੇ ਨਾਲ ਜੂਗੀ। ਜਾਂ ਫਿਰ ਤੁਸੀਂ ਐਂ ਕਰੋ, ਨਿੰਬ ਦੇ ਪਾਊਡਰ ਲੈਣਾ ਹੈਗਾ ਤੇ ਕਾਲੀ ਮਿਰਚਾਂ, ਇਹ ਇੱਕ ਚਮਚ, ਅੱਧਾ ਕੁ ਚਮਚਾ ਸਮਝ ਨਿੰਬ ਦਾ ਪੱਤਿਆਂ ਦਾ ਪਾਊਡਰ ਤੇ 10 ਕੁ ਕਾਲੀਆਂ ਮਿਰਚਾਂ, ਇਹ ਪੀ ਕੇ ਖਾਣੀਆਂ ਹੈਗੀਆਂ ਜੀ। ਜਾਂ ਫਿਰ ਜਿਹੜੇ ਔਲੇ ਹੁੰਦੇ ਆ ਸੁੱਕੇ, ਉਹਨਾਂ ਨੂੰ ਸਵਾਹ ਬਣਾ ਲੈਣੀ ਹੈਗੀ, ਉਹਨਾਂ ਦੀ ਤਵੇ ਤੇ ਰੱਖ ਕੇ ਉਹ ਫਿਰ ਨਾਰੀਅਲ ਦੇ ਤੇਲ ਨਾਲ ਮਿਕਸ ਕਰਕੇ ਤੁਸੀਂ ਉਹਦੀ ਮਾਲਿਸ਼ ਕਰਨੀ ਹੈ। ਕਈ ਵਾਰੀ ਆਂਦਾ ਆਪਣੇ ਸਕਿਨ 'ਚ ਬਹੁਤ ਖੁਸ਼ਕੀ ਜੀ ਆ ਜਾਂਦੀ, ਇਹਦੇ ਕਰਕੇ ਵੀ ਹੋ ਸਕਦੀ ਹੈਗੀ। ਤਾਂ ਇਹਦੇ ਵਿੱਚ ਤੁਸੀਂ ਟਮਾਟਰਾਂ ਦਾ ਜ਼ਿਆਦਾ ਯੂਜ਼ ਕਰੋ, ਜਿੰਨੇ ਟਮਾਟਰ ਤੁਸੀਂ ਖਾ ਸਕਦੇ ਹੋ ਜ਼ਿਆਦਾ ਖਾਓ। ਫਿਰ ਮੂੰਗਫਲੀ ਦਾ ਤੇਲ ਇਹਦੇ ਵਿੱਚ ਚੰਗਾ ਰਹਿੰਦਾ ਹੈ ਜੀ, ਮੂੰਗਫਲੀ ਦਾ ਤੇਲ ਲਗਾਓ। ਨਾਰੀਅਲ ਦੇ 50 ਗ੍ਰਾਮ ਤੇਲ ਦੇ ਵਿੱਚ 10 ਗ੍ਰਾਮ ਮੁਸ਼ਕਪੂਰ ਪਾ ਕੇ ਉਹ ਲਗਾ ਸਕਦੇ ਹੈਗੇ। ਫਿਰ ਜਵੈਨ ਨੂੰ ਪੀ ਕੇ, ਚਾਹੇ ਤਾਂ ਜਵੈਨ ਨੂੰ ਤੁਸੀਂ ਪਾਣੀ ਮਾ ਉਬਾਲ ਲਓ 5-4 ਚਮਚੇ ਪਾ ਕੇ, ਦੋ ਕੱਪ ਪਾਣੀ, ਉਹਦੇ ਨਾਲ ਤੁਸੀਂ ਉਹਨੇ ਧੋ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਜਵੈਨ ਨੂੰ ਤੁਸੀਂ ਉਹਨੇ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਉਹਨੇ ਐਂ ਕਦੋਂ ਨਹੀਂ, ਥੋੜ੍ਹਾ ਜਿਹਾ ਮੁਲਤਾਨੀ ਮਿੱਟੀ ਲੈ ਲਓ ਤੇ ਵਿੱਚ ਨਿੰਬੂ ਦਾ ਰਸ ਪਾ ਕੇ, ਥੋੜ੍ਹੀਆਂ ਕਾਲੀਆਂ ਮਿਰਚਾਂ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੈ ਜੀ। ਫਿਰ ਅੱਗੇ ਚੱਲਦੇ ਹੈਗੇ, ਉਹਨੇ ਪਿੱਤੇ ਦੀ ਪੱਥਰੀ ਵਾਸਤੇ ਉਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੈ। ਬਦਾਮ ਲੈਣੇ ਹੈਗੇ 6 ਤੇ ਮਣੱਕੇ ਲੈਣੇ ਹੈਗੇ 6, ਖਰਬੂਜੇ ਦੇ ਬੀਜ, ਜੇ ਨਹੀਂ ਇਕੱਲੇ ਖਰਬੂਜੇ ਦੇ ਮਿਲਦੇ ਬੀਜ ਤਾਂ ਤੁਸੀਂ ਜਿਹੜੇ 4 ਮਗਜ਼ ਹੁੰਦੇ ਉਹ ਵੀ ਲੈ ਸਕਦੇ ਹੈ। ਇਹ ਲੈਣੇ ਹੈਗੇ 1 ਚਮਚਾ, 1.5 ਚਮਚਾ ਪਾ ਲਓ, ਇਹਦਾ ਕੋਈ ਹੱਜ ਨਹੀਂ। ਛੋਟੀਆਂ ਇਲਾਇਚੀਆਂ 2-3 ਛੋਟੀਆਂ ਇਲਾਇਚੀਆਂ ਪਾਉਣੀਆਂ। ਮਿਸ਼ਰੀ ਲੈਣੀ ਹੈਗੀ 10 ਗ੍ਰਾਮ। ਇਹਨਾਂ ਨੂੰ ਭਿਓ ਕੇ ਰੱਖ ਦੇਣਾ ਹੈਗਾ, ਇਹਦੇ ਛਿਲਕੇ ਲਾ ਕੇ ਬਦਾਮਾਂ ਦੇ। ਬਾਕੀ ਉਹਦਾ ਮਿਕਸੀ ਮਾ ਪਾ ਕੇ ਦੁੱਧ ਪਾਉਣਾ, ਦੁੱਧ ਪਾ ਲਓ, ਪਾਣੀ ਪਾਉਣਾ, ਪਾਣੀ ਪਾ ਲਓ, ਉਹਦਾ ਬਣਾ ਕੇ ਤੁਸੀਂ ਉਹਦਾ ਸਦਾਈ ਜੀ ਬਣਾ ਕੇ ਉਹ ਪੀਣ ਲੱਗ ਜਾਓ। ਇਹਦੇ ਨਾਲ ਸਾਰੀ ਪਿੱਤੇ ਦੀ ਪੱਥਰੀ ਆ ਉਹਨੇ ਜਿਹੜੀ ਉਹਦੇ ਵਿੱਚੋਂ ਫਰਕ ਪੈ ਜਾਂਦਾ। ਬਾਕੀ ਪਿੱਤੇ ਦੀ ਪੱਥਰੀ ਦੇ ਹੋਰ ਵੀ ਤੁਹਾਨੂੰ ਇਲਾਜ ਦੱਸੋ ਬਾਅਦ ਮਾ। ਇਹ ਕਾਮਯਾਬ ਇਲਾਜ ਸੀਗਾ ਜੀ। ਉਹਨੇ ਫੋਨ ਵੀ ਆਇਆ ਸੀਗਾ ਆਸਟ੍ਰੇਲੀਆ ਤੋਂ, ਪਤਾ ਨਹੀਂ ਕਿੱਥੇ ਤੋਂ, ਬੈਕਫੀਲਡ ਦਿੱਤੀ ਸੀਗੀ, ਸਾਡੀ ਨਿਕਲ ਗਈ ਸੀ। ਅੱਗੇ ਚੱਲਦੇ ਹੈਗੇ ਆਪਾਂ, ਜਿਹੜਾ ਕਹਿੰਦੇ ਪਿਸ਼ਾਬ ਦੇ ਵਿੱਚ ਜਲਨ ਜੀ ਹੁੰਦੀ ਹੈਗੀ ਜੀ, ਉਹਦਾ ਉਹਨੇ ਨਿੰਬੂ ਦੀ ਸਕੰਜਵੀ ਉਹ ਪੀਆ ਜੀ। ਨਿੰਬੂ ਦੀ ਸਕੰਜਵੀ ਬਣਾ ਕੇ ਪੀਵੇਂ, ਕੱਚੀ ਲੱਸੀ ਤੇ ਉਹਨੇ ਨਾਰੀਅਲ ਦਾ ਪਾਣੀ ਪੀ ਲੈ ਕਰੇ, ਔਰੰਜ ਜੂਸ, ਔਲੇ ਦਾ ਜੂਸ, ਇਹ ਠੰਡੀਆਂ ਚੀਜ਼ਾਂ ਯੂਜ਼ ਕਰੇ ਜੀ। ਜਾਂ ਫਿਰ ਨਹੀਂ ਤਾਂ ਇਹਦੇ ਵਾਸਤੇ ਹੋਰ ਇਲਾਜ ਹੈਗਾ, ਇੱਕ ਉਹਨੇ ਚੰਦਨ ਜਿਹੜਾ ਹੁੰਦਾ, ਚੰਦਨ ਦੀ ਲੱਕੜੀ, ਉਹਨੂੰ ਪਾਣੀ ਮਾ ਘਸਾ ਹੀ ਜਾਣਾ। ਉਹ ਜਾਂ 1 ਚਮਚੇ ਦਾ ਲੇਪ ਜਿਹਾ ਬਣ ਗਿਆ, ਉਹ ਦੁੱਧ ਮਾ ਪਾ ਕੇ ਮਿਸ਼ਰੀ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਤੇ ਔਲੇ ਦਾ ਤੁਸੀਂ ਯੂਜ਼ ਕਰ ਸਕਦੇ, ਔਲਾ ਤੁਸੀਂ ਜ਼ਿਆਦਾ ਖਾ ਲਓ। ਤਿਰਫਲਾ ਪਾਊਡਰ ਹੈ, ਤੁਸੀਂ ਉਹ ਖਾ ਸਕਦੇ। ਤਿਰਫਲਾ ਪਾਊਡਰ ਗਲਾਸ ਮਾ ਭਿਓ ਕੇ 2 ਚਮਚੇ ਰਾਤ ਨੂੰ ਰੱਖਦੇ, ਸਵੇਰ ਨੂੰ ਪੀ ਲਏ ਆਪਣੇ। ਉਹਦੇ ਨਾਲ ਵੀ ਜਿਹੜੇ ਅੱਗੇ ਕਹਿੰਦੇ ਸੀਗੇ ਆਪਣੇ ਮਾਸ ਫਟਿਆ ਵਾ ਹੈਗਾ, ਉਹ ਤਾਂ ਉਹਨੇ ਹਲਦੀ ਤੇ ਚੂਨਾ ਇਹ ਮਿਕਸ ਕਰਕੇ ਉਹਦਾ ਲੇਪ ਜਿਹਾ ਕਰ ਲਵੇਂ ਜੀ, ਜਿੱਥੇ ਮਾਸ ਉਹਨਾਂ ਨੂੰ ਪੇਨ ਹੁੰਦੀ ਹੈਗੀ। ਜਾਂ ਫਿਰ ਨੂਨ ਜਾਂ ਫਟਕੜੀ ਪਾ ਕੇ ਪਾਣੀ ਦੇ ਵਿੱਚੋਂ ਉਹਦੀ ਟਕੋਰ ਕਰ ਲਵੇਂ। ਉਸ ਤੋਂ ਬਾਅਦ ਨਹੀਂ ਤਾਂ ਆਇਓਡੈਕਸ ਦੀ ਮੱਲਮ ਮਿਲ ਜਾਂਦੀ ਸੀ ਬਣੀ ਬਣਾਈ, ਉਹ ਤੁਸੀਂ ਆਇਓਡੈਕਸ ਦੀ ਮੱਲਮ ਲਗਾ ਲਓ, ਉਹਦੇ ਨਾਲ ਬਹੁਤ ਛੇਤੀ ਆਰਾਮ ਆਉਂਦਾ। ਆਇਓਡੈਕਸ ਦੀ ਮੱਲਮ ਨਾਲ ਇਹ ਮੈਂ ਆਪਣੇ ਪੌੜੀਆਂ ਤੋਂ ਡਿੱਗ ਪਿਆ ਮਹੀਨਾ ਕੁ ਹੋ ਗਿਆ, 1.5 ਮਹੀਨਾ। ਵੈਸੇ ਮਤਲਬ ਹਫ਼ਤੇ ਦੇ ਵਿੱਚ ਆਰਾਮ ਆ ਗਿਆ ਸੀਗਾ, ਸਾਰਾ ਆਪਣੇ ਮਾਸ ਮੂਸ ਜਿਹੜਾ ਫਟਿਆ ਵਾ ਸੀਗਾ ਠੀਕ ਹੋ ਗਿਆ ਸੀਗਾ। ਆਇਓਡੈਕਸ ਦੀ ਮੱਲਮ ਮੈਂ ਯੂਜ਼ ਕਰਦਾ ਸੀਗਾ ਮੈਂ ਜ਼ਿਆਦਾ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਆਪਣੇ ਉੱਚਾ ਸੁਣਦਾ ਹੈਗਾ ਉਹਨੂੰ, ਉਹਨਾਂ ਦੇ ਵਾਸਤੇ ਤਾਂ ਹੈਗਾ ਜੀ ਉਹਨੇ 50 ਗ੍ਰਾਮ ਤੁਸੀਂ ਬਦਾਮ ਰੋਗਨ ਲੈ ਲੈਣਾ ਹੈਗਾ ਤੇ 10 ਗ੍ਰਾਮ ਵਿੱਚ ਤਾਰ ਪੀਣ ਦਾ ਤੇਲ ਪਾ ਲੈਣਾ ਹੈਗਾ। ਇਹਦੇ ਵਿੱਚ ਤੁਸੀਂ 2-2, 3-3 ਬੂੰਦਾਂ ਤੁਸੀਂ ਉਹਨੇ ਯੂਜ਼ ਕਰਨੀਆਂ ਹੈਗੀਆਂ।
ਜਾਂ ਫਿਰ 100 ਗ੍ਰਾਮ ਸਰੋਂ ਦਾ ਤੇਲ ਲੈ ਲਓ ਤੁਸੀਂ। 2 ਕਰੇਲੇ ਉਹਦੇ ਵਿੱਚੋਂ ਬਰੀਕ ਬਰੀਕ ਕੱਟ ਕੇ ਉਹਨੇ ਪਾ ਕੇ ਉਹ ਸਾੜ ਲੈਣੇ ਹੈਗੇ ਜੀ। ਜਦ ਐਨ ਚੰਗੀ ਤਰ੍ਹਾਂ ਉਬਲ ਗਏ ਤਾਂ ਉਹਨਾਂ ਨੂੰ ਪੁਣ ਕੇ ਉਹ ਉਹਨੇ 2 ਬੂੰਦਾਂ ਤੁਸੀਂ ਪਾ ਲਿਆ ਕਰੋ। 100 ਗ੍ਰਾਮ ਦੀ ਤਾਂ ਲੋੜ ਨਹੀਂ ਹੈਗੀ, ਥੋੜੀ ਜਿਹੀ ਬਣਾ ਲਓ ਤਾਂ 20-25 ਗ੍ਰਾਮ ਉਸ ਹਿਸਾਬ ਤੇ 1 ਕਰੇਲਾ ਪਾ ਲਿਓ। ਜਾਂ ਫਿਰ ਨਹੀਂ ਤੁਸੀਂ ਉਹਨੇ 25 ਗ੍ਰਾਮ ਤਿਲਾਂ ਦਾ ਤੇਲ ਲੈਣਾ ਹੈਗਾ, ਉਹਦੇ ਵਿੱਚੋਂ ਤੁਸੀਂ ਥੋੜ੍ਹੀਆਂ ਕਾਲੀਆਂ ਮਿਰਚਾਂ ਜਿਹੜੀਆਂ ਨੇ ਉਹ ਸਾੜ ਕੇ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਕੰਨਾਂ ਦੇ ਵਿੱਚ। ਨਹੀਂ ਜੇ ਖਾਜ ਖੁਜ ਹੁੰਦੀ ਕੰਨਾਂ ਦੇ ਵਿੱਚ ਤੁਸੀਂ ਨਿੰਮ ਦਾ ਤੇਲ ਪਾ ਸਕਦੇ ਹੋ। ਖਾਜ ਹੁੰਦੀ ਜਿਹੜੇ ਕਹਿੰਦੇ ਸੀਗੇ ਮੁੰਡਾ 20-25 ਸਾਲ ਦਾ ਹੈਗਾ, ਬੋਲਦਾ ਨਹੀਂ ਹੈਗਾ, ਉਹਦੇ ਵਾਸਤੇ ਹੈਗੀ ਤੁਸੀਂ ਆਪਣੇ ਇਹ 5 ਦਵਾਈਆਂ ਜੀ। ਕੁਲੰਜਨ, ਬ੍ਰਹਮੀ, ਬੱਚ, ਸੰਖ ਪੁਸ਼ਪੀ, ਕੁੱਠ, ਇਹ ਸਾਰੀਆਂ ਚੀਜ਼ਾਂ ਨੂੰ ਬਰਾਬਰ ਕੁੱਟ ਲੈਣਾ ਹੈਗਾ। ਇੱਕ ਅੱਧਾ ਚਮਚਾ ਤੁਸੀਂ ਆਪਣੇ ਸ਼ਹਿਦ ਦੇ ਨਾਲ ਮਿਲਾ ਕੇ ਖਾਣਾ ਹੈਗਾ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ, ਜੇ ਇਕੱਲੀ ਤੁਹਾਨੂੰ ਇੱਥੇ ਬੱਚ ਮਿਲਦੀ ਹੈਗੀ ਹਾਲ ਦੀ ਘੜੀ ਤਾਂ ਉਹਦਾ ਟੁਕੜਾ ਮੂੰਹਾਂ ਪਾ ਕੇ ਤੁਸੀਂ ਹੌਲੀ ਹੌਲੀ ਚੂਸੀ ਜਾਣਾ ਹੈਗਾ। ਮੇਰੇ ਖਿਆਲ ਸਟੋਰਾਂ ਤੇ ਆ ਗਿਆ ਜੀ ਸਾਰਾ ਕੁਝ। ਚਲੋ ਠੀਕ ਹੈ। ਫਿਰ ਇਹਦੇ ਵਿੱਚ ਤੁਸੀਂ ਅਕਰਕਰਾ ਜਿਹੜਾ ਹੁੰਦਾ ਹੈਗਾ ਉਹਦਾ ਪਾਊਡਰ ਮਿਲ ਜਾਂਦਾ ਹੈਗਾ, ਉਹ ਤਾਂ ਆਮ ਸਟੋਰਾਂ 'ਚ ਪਿਆ ਹੈਗਾ ਅਕਰਕਰਾ। ਉਹ ਐਨ ਜੀਭ ਤੇ ਮਲ ਕੇ ਤੁਸੀਂ ਪਾਣੀ ਬਾਹਰ ਨੂੰ ਕੱਢ ਲੈਣਾ 2-3 ਵਾਰੀ ਦਿਨਮਾ ਕਰੋ। ਉਹਦੇ ਨਾਲ ਸਾਰੀ ਜਿਹੜੀ ਜੀਭ ਉਹਨੇ ਕਈ ਵਾਰੀ ਹੁੰਦੀ ਅਧਰੰਗ ਜਾਂ ਜਿਸ ਤਰ੍ਹਾਂ ਤਕਰੀਬਨ ਹੋ ਜਾਂਦਾ ਆਲਮੋਸਟ ਉਹ ਠੀਕ ਹੋ ਜਾਂਦੀ ਜੀ ਜੀਭ ਦਾ ਹੁੰਦਾ, ਉਹਦੇ ਨਾਲ ਵੀ ਹੋ ਸਕਦਾ ਹੈਗਾ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਆਪਣੇ ਅਧਰੰਗ ਜਿਹਾ ਹੋਇਆ ਵਾ ਹੈਗਾ, ਜਿਨ੍ਹਾਂ ਦੀ ਕਹਿੰਦੇ ਲੱਤ ਨਹੀਂ ਚੱਲਦੀ ਹੈਗੀ, ਉਹ ਬਾਥਰੂਮ ਵੀ ਜਾਣੇ ਔਖੇ ਹੈ, ਇਹ ਤੁਸੀਂ ਆਪਣੇ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਆਪਣੇ ਲਸਣ ਤੇ ਉਹਨੇ ਜਵੈਣ ਤੇ ਅਦਰਕ ਇਹ ਕੁੱਟ ਕੇ ਆਪਣੇ ਉਹਨੂੰ ਤੇਲ ਨੂੰ ਤਾੜ ਲਓ ਜੀ। ਉਹਦੀ ਉਹਨੇ ਮਾਲਿਸ਼ ਕਰਨੀ ਹੈਗੀ 2 ਟਾਈਮ। ਇਹਦੇ ਨਾਲ ਸਾਰੀ ਆਪਣੇ ਮੈਂ ਪੱਕੀ ਗੱਲ ਹੈ ਜੀ, ਆਪਣੇ ਇਹ ਪੱਕਿਆ ਮੇਰਾ ਜਮਾਇਆ ਵਾ ਨੁਕਸਾ ਹੈਗਾ। ਐਂ ਜਮਾ ਤੇ ਲੱਤਾਂ ਦੀ ਥੋੜੀ ਵੀ ਮਾਰ ਲਓ ਤਾਂ ਵੀ ਲੱਤ ਨੂੰ ਪਤਾ ਨਹੀਂ ਸੀ ਲੱਗਦਾ ਵੀ ਲੱਤ ਤੇ ਵੱਜੀ ਥੋੜੀ। ਉਹਦੇ ਐਨ ਫਿਰ ਬਾਅਦ 2-3 ਮਹੀਨੇ ਮੈਂ ਮਾਲਿਸ਼ ਕਰਦਾ ਰਿਹਾ ਉਹਦੀ। ਆਪ ਆਪਣੇ ਹੱਥੀ ਗੋਰਾ ਸੀਗਾ ਜੀ ਕੁੜੀ ਤੇ ਉਹਦੀ ਆਪਣੇ ਐਨ ਲੱਤਾਂ, ਜੇ ਤੁਸੀਂ ਉਂਗਲੀ ਵੀ ਫੇਰੋ ਫੱਟ ਨੂੰ ਪਤਾ ਲੱਗ ਜਾਂਦਾ ਜੇ ਮੇਰੇ ਉਂਗਲੀ ਫੇਰੀ ਤੇ ਆਪਣੇ ਆਪ ਤੁਰਨ ਲੱਗ ਗਿਆ ਸੀਗਾ ਉਹ। ਤੇ ਉਹਨੂੰ ਮੈਂ ਨਾਲ ਦਿੱਤਾ ਸੀਗਾ ਜਿਸ ਤਰ੍ਹਾਂ ਆਪਾਂ 4 ਚੀਜ਼ਾਂ, ਲਸਣ ਦਾ ਜੂਸ ਤੇ ਨਿੰਬੂ ਦਾ, ਜਿਸ ਆਪਾਂ ਕਲੀਅਰ ਕਰਦੇ ਹੈਗੇ ਆਰਟਰੀਜ਼ ਵਾਸਤੇ, ਉਹ ਜੂਸ ਉਹਨਾਂ ਨੂੰ ਪੀਣ ਦਿੱਤਾ। ਉਹਦੇ ਨਾਲ ਵੀ ਬਲੱਡ ਦੀ ਸਰਕੂਲੇਸ਼ਨ ਠੀਕ ਹੋ ਜਾਂਦੀ। ਤੇ ਇਹਦੇ ਵਿੱਚੋਂ ਤੁਸੀਂ 2-3 ਛੁਹਾਰੇ ਉਬਾਲ ਕੇ ਉਹਨੂੰ ਖਿਲਾ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਨਿੰਬ ਦੀ ਬਾਰਕ ਮਿਲਦੀ ਹੈ, ਛਿੱਲ ਨਿੰਬ ਦੀ ਦਰਖਤ ਦੀ, ਤਾਂ ਉਹਦਾ ਤੁਸੀਂ ਲੇਪ ਜਿਹਾ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਅਸਗੰਧ ਯੂਜ਼ ਕਰ ਸਕਦੇ ਹੈਗੇ। 1 ਚਮਚਾ ਅਸਗੰਧ ਦਾ ਦੇਸੀ ਘੀ ਦੇ ਵਿੱਚੋਂ ਪਾ ਕੇ ਤੇ ਮਿਕਸ ਕਰਕੇ ਉਹ ਖਾ ਕੇ ਉੱਪਰੋਂ ਦੁੱਧ ਪੀ ਲਓ, ਚਾਹੇ ਦੁੱਧ ਦੇ ਵਿੱਚ ਵੀ ਮਿਕਸ ਕਰਕੇ ਤੁਸੀਂ ਇਹ ਪੀ ਲਓ ਇਹਦੇ ਵਿੱਚੋਂ। ਫਿਰ ਆਪਣੇ ਤੁਸੀਂ ਕਲੌਂਜੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ ਜੀ। ਕਲੌਂਜੀ ਦਾ ਤੇਲ ਤੁਸੀਂ ਪੀ ਸਕਦੇ ਹੈਗੇ 1 ਚਮਚਾ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਜਾਂ ਇਹ ਹੈਗਾ ਇਹਨੂੰ ਕੋਲਡ ਚੀਜ਼ ਨਹੀਂ ਦੇਣੀ, ਕੋਈ ਫਰਿੱਜ ਦੀ ਚੀਜ਼ ਕੋਈ ਚੀਜ਼ ਨਹੀਂ ਦੇਣੀ ਹੈਗੀ ਜਿਹਨਾਂ ਨਾਲ ਅਧਰੰਗ ਹੋ ਜਾਂਦਾ ਹੈਗਾ ਜਾਂ ਬਲੱਡ ਸਰਕੂਲੇਸ਼ਨ ਬੰਦ ਹੋ। ਰੂਮ ਟੈਂਪਰੇਚਰ ਵਾਲੀ ਚੀਜ਼ਾਂ ਦੇਣੀਆਂ, ਗਰਮ ਤਸੀਰ ਦੀਆਂ ਚੀਜ਼ਾਂ ਦੇਣੀਆਂ। ਜਾਂ ਫਿਰ ਇਹਦੇ ਵਿੱਚ ਨਹੀਂ ਮਿਲਦਾ ਤੁਹਾਨੂੰ ਕੋਈ 150 ਗ੍ਰਾਮ ਤਿਲਾਂ ਦਾ ਤੇਲ ਲੈ ਲਓ, 10 ਗ੍ਰਾਮ ਵਿੱਚ ਨਟਮੈਗ ਜਿਹਨੂੰ ਜੈਫਲ ਕਹਿੰਦੇ ਹੈਗੇ, ਉਹ ਪੀ ਕੇ ਪਾ ਕੇ ਉਹਦੇ ਤੇਲ ਦੀ ਉਹਦੀ ਮਾਲਿਸ਼ ਕਰ ਲਓ। ਤੇ ਮਾਂਹ ਦੀ ਦਾਲ ਇਹਦੇ ਵਿੱਚ ਚੰਗੀ ਰਹਿੰਦੀ। ਮਾਂਹ ਦੀ ਦਾਲ ਤੁਸੀਂ 1 ਮੁੱਠੀ ਮਾਂਹ ਦੀ ਦਾਲ ਲੈ ਕੇ 2-3 ਗਲਾਸ ਪਾਣੀ ਦੇ ਪਾ ਦੇਣੇ ਉਹਦੇ ਵਿੱਚ, ਉਬਾਲੇ ਨਹੀਂ ਧਰ ਦੇਣੀ ਜਿਸ ਤਰ੍ਹਾਂ ਆਪਾਂ ਦਾਲ ਧਰਦੇ। ਇਹਦੇ ਵਿੱਚ 3-4 ਕਲੀਆਂ ਲਸਣ ਦੀਆਂ ਪਾ ਲੈਣੀਆਂ ਹੈਗੀਆਂ, ਅੱਧਾ ਚਮਚਾ ਸੁੰਢ ਦਾ ਪਾ ਲੈਣਾ ਹੈਗਾ ਤੇ ਇਹਨੂੰ ਉਬਾਲ ਕੇ ਜਦ ਮਾਂਹ ਫੁੱਟ ਜਿਵੇਂ ਜਿਹੜਾ ਪਾਣੀ ਹੈਗਾ ਜੀ ਉਹ ਪੀ ਲੈਣਾ ਹੈਗਾ ਤੁਸੀਂ। ਫਿਰ ਦਾਲਚੀਨੀ ਤੇ ਸੁੰਢ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ। ਚੁਟਕੀ ਦਾਲਚੀਨੀ ਦੀ ਤੇ 1 ਚੁਟਕੀ ਆਪਣੇ ਸੁੰਢ ਦੀ, ਜਾਂ ਥੋੜੀ ਜ਼ਿਆਦਾ ਕਰ ਲਓ, ਲੱਤ ਤਾਂ ਉਹਦੀ ਜਮਾਂ ਤੇ ਨਹੀਂ। ਅੱਧਾ ਚਮਚਾ ਦਾਲਚੀਨੀ ਦਾ, ਅੱਧਾ ਚਮਚਾ ਸੁੰਢ ਦਾ ਕਰਕੇ 1 ਕੱਪ ਦੁੱਧ ਚੰਗੀ ਤਰ੍ਹਾਂ ਉਬਾਲ ਲਓ ਉਹਨੂੰ ਤੇ ਉਹਦੇ ਵਿੱਚੋਂ ਸ਼ਹਿਦ ਪਾ ਕੇ ਤੁਸੀਂ ਪੀਣਾ ਹੈਗਾ ਜੀ। ਸ਼ਹਿਦ ਵੀ ਅਧਰੰਗ ਵਾਸਤੇ ਚੰਗਾ ਹੈਗਾ। ਦਾਲਚੀਨੀ, ਸੁੰਢ ਤੇ ਸ਼ਹਿਦ ਦੁੱਧ ਉਬਾਲ ਕੇ, ਸ਼ਹਿਦ ਬਾਅਦ ਪਾਣਾ ਜਦ ਦੁੱਧ ਕੋਸਾ ਜਿਹਾ ਰਹਿ ਗਿਆ ਪੀਣੇ ਜੋਗਾ, ਵਿੱਚ ਨਹੀਂ ਉਬਾਲਣਾ, ਇਹ ਧਿਆਨ ਰੱਖਿਓ। ਤੇ ਇਹਦੇ ਵਿੱਚ ਸੁੰਢ ਤੇ ਅਗਰ ਇੱਕ ਦਵਾਈ ਹੈਗੀ ਉਹ ਬਰਾਬਰ ਲੈ ਕੇ 1.5 ਚਮਚੇ ਦਾ ਉਹਦਾ ਕਾੜਾ ਜਿਹਾ ਬਣਾ ਕੇ ਉਹ ਪੀ ਸਕਦੇ ਹਾਂ। ਮਾਲਿਸ਼ ਹੀ ਬਹੁਤ ਜ਼ਰੂਰੀ, ਮਾਲਿਸ਼ ਕਰੋ ਉਹਦੇ ਨਾਲ ਫਰਕ ਪੈ ਜਾਊਗਾ ਜੀ। ਜਿਹੜੀ ਲੱਤ ਨੂੰ ਜਿਹੜੇ ਕਹਿੰਦੇ ਸੀਗੇ ਮੂੰਹ ਤੇ ਉੱਤੇ ਕਾਲੇ ਜਿਹੇ ਦਾਗ ਪੈ ਗਏ, ਤੁਸੀਂ ਜਿਵੇਂ ਕਿ ਕਾਲੇ ਜਿਹੇ ਦਾਗ ਹੋ ਗਏ, ਉਹ ਆਪਣੇ ਪੁਦੀਨਾ ਲੈ ਲੈਣਾ ਹੈਗਾ ਜੀ, ਉਹਦੇ ਵਿੱਚੋਂ ਸ਼ਰਾਬ ਪਾ ਕੇ ਉਹਦੀ ਚਟਨੀ ਬਣਾ ਲੈਣੀ ਹੈ, ਬਰੀਕ ਲੇਪ ਜਿਹਾ ਜਿਸ ਤਰ੍ਹਾਂ ਹੁੰਦਾ ਉਸ ਤਰ੍ਹਾਂ ਬਣਾ ਕੇ ਉਹ ਤੁਸੀਂ ਮੂੰਹ ਤੇ ਲਗਾਓ। ਇਹਦੇ ਨਾਲ ਕਿੱਲ ਛਾਈਆਂ ਤੇ ਉਹਨੇ ਜਿਹੜੇ ਦਾਗ ਜੇ ਪੈਂਦੇ ਉਹਨਾਂ ਦੇ ਹਟ ਜਾਣਗੇ ਨਾਲ ਪੈਣੇ ਤੇ। ਨਹੀਂ ਤਾਂ ਆਪਣੇ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਸਰੀ ਦੀ ਦਾਲ ਲੈਣੀ ਹੈਗੀ 100 ਗ੍ਰਾਮ, ਤਰਬੂਜ ਦੇ ਬੀਜ ਲੈਣੇ ਹੈਗੇ 100 ਗ੍ਰਾਮ ਤੇ ਇਹਨਾਂ ਨੂੰ ਮਿਕਸ ਕਰਕੇ ਦੁੱਧ ਪਾ ਕੇ ਇਹਦਾ ਪੇਸਟ ਜਿਹਾ ਬਣਾ ਲੈਣਾ ਜੀ, ਜਮਾਂ ਤੇ ਪਤਲਾ ਜਿਹਾ ਪੇਸਟ ਬਣਾ ਕੇ ਉਹ ਤੁਸੀਂ ਮੂੰਹ ਤੇ ਲਗਾਓ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਏ। ਨਹੀਂ ਤਾਂ ਆਪਣੇ ਮਜੀਠ ਉਹਦਾ ਥੋੜਾ ਜਿਹਾ ਕਾੜਾ ਜਿਹਾ ਬਣਾ ਕੇ ਚਾਹ ਜੀ ਬਣਾ ਕੇ ਉਹ ਪੀਣ ਲਾ ਜਾਓ। ਇਹਦੇ ਨਾਲ ਵੀ ਮੂੰਹ ਦੇ ਕਿੱਲ ਛਾਈਆਂ ਇਹ ਦੂਰ ਹੋ ਜਾਣ। ਜਿਹੜੇ ਕਹਿੰਦੇ ਸੀਗੇ ਬੱਚੇ ਦੇ ਰੈਸ਼ ਹੈਗਾ, ਉਹ ਤਾਂ ਤੁਸੀਂ ਓਲੀਵ ਆਇਲ ਦੀ ਮਾਲਿਸ਼ ਕਰ ਸਕਦੇ ਹੈਗੇ ਉਹਦੇ ਉੱਤੇ, ਜਾਂ ਜਦ ਤੁਸੀਂ ਨਲਾਉਂਦੇ ਹੈਗੇ ਬੱਚੇ ਨੂੰ ਪਾਣੀ ਦੇ ਵਿੱਚ ਮਿੱਠਾ ਸੋਡਾ ਪਾ ਕੇ ਉਹ ਤੁਸੀਂ ਉਹਦੇ ਨਾਲ ਨਲਾ ਦੇ ਕਰੋ। ਉਹਦੇ
ਉਹਦੇ ਨਾਲ ਵੀ ਜਿਹੜੇ ਰੈਸ਼ ਦੂਰ ਹੋ ਜਾਂਦੇ। ਇਹਦੇ ਨਾਲ ਫਿਰ ਤੁਸੀਂ ਆਪਣੇ ਲਗਾ ਸਕਦੇ ਹੈ ਕਿ ਥੋੜ੍ਹਾ ਜਿਹਾ ਕੁਆਰ ਦਾ ਗੁੱਦਾ ਲੈ ਲੈਣਾ ਤੁਸੀਂ, ਕੁਆਰ ਜੈਲ, ਐਲੋਵੀਰਾ ਜੈਲ, ਤੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਓਲਿਵ ਕੌਡ ਲੀਵਰ ਆਇਲ ਪਾ ਲੈਣਾ ਉਹਦੇ ਵਿੱਚ। ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਜੀ ਕੌਡ ਲੀਵਰ ਆਇਲ, ਜਾਂ ਨਹੀਂ ਤਾਂ ਇਹਦੇ ਕੈਪਸੂਲ ਵੀ ਮਿਲਦੇ ਹੈਗੇ, ਉਹ ਇੱਕ ਭੰਨ ਕੇ ਪਾ ਲਿਓ। ਇੱਕ ਕੈਪਸੂਲ ਵਿਟਾਮਿਨ ਈ ਦਾ ਭੰਨ ਕੇ ਪਾ ਦਿਓ ਵਿੱਚ, ਉਹ ਤੁਸੀਂ ਲਗਾਓ, ਉਹਦੇ ਨਾਲ ਵੀ ਤੁਹਾਡੇ ਆਪਣੇ ਰੈਸ਼ ਜਿਹੜੀ ਹਟ ਜੂਗੀ ਉਹਦੇ ਨਾਲ। ਫਿਰ ਨਹੀਂ ਤਾਂ ਜਿਹੜਾ ਸੁਹਾਗਾ ਹੀ ਹੁੰਦਾ, ਇਹੀ ਤੇਲ ਦੇ ਵਿੱਚ ਕੋਈ ਵੀ ਤੇਲ ਲੈ ਲਓ, ਉਹਦੇ ਵਿੱਚ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਲਗਾ ਸਕਦੇ ਹੈ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚ ਹਲਦੀ ਪਾ ਕੇ ਇਹੀ ਤੁਸੀਂ ਆਪਣੇ ਲਗਾ ਕੇ ਦੇਖ ਲਓ, ਇਹਦੇ ਨਾਲ ਵੀ ਹਟ ਜੂ। ਫਿਰ ਰੈਸ਼ ਦਾ ਉਹਦਾ ਤਾਂ ਹੱਜ ਵੀ ਨਹੀਂ ਹੈਗਾ, ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਪਾ ਕੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਕੈਲੇਮਾਈਨ ਤੇ ਆਪਣੇ ਜਿੰਕ ਲੋਸ਼ਨ, ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਤੁਹਾਨੂੰ ਸਟੋਰਾਂ 'ਚ, ਇਕੱਠੇ ਹੀ ਹੁੰਦਾ, ਕੰਬਾਈਨਡ ਵੀ ਮਿਲ ਜਾਂਦਾ, ਨਹੀਂ ਤਾਂ ਅੱਡ ਵੱਡ ਲੈ ਲਓ ਤੁਸੀਂ। ਕੰਬਾਈਨਡ ਵੀ ਹੈਗਾ, ਮੈਂ ਦੇਖਿਆ ਸੀਗਾ, ਕੈਲਾਮਾਈਨ ਤੇ ਜਿੰਕ, ਉਹਦਾ ਲੋਸ਼ਨ ਤੁਸੀਂ ਉਹ ਬੱਚੇ ਤੇ ਯੂਜ਼ ਲਾ ਜਾਓ, ਇਹਨਾਂ ਵਾਸਤੇ ਬਹੁਤ ਗੁੱਡ ਪੱਕੀ ਗੱਲ। ਜਿਹੜੇ ਕਹਿੰਦੇ ਸੀਗੇ ਉਹ ਗੰਜ ਜੇ ਪੈ ਗਏ ਸਿਰ ਦੇ ਉੱਤੇ, ਜਿਸ ਤਰ੍ਹਾਂ ਅਠੇਨੀ ਰੁਪਈਆ ਉਹਨੇ ਕਹਿੰਦੇ ਟੀਕੇ ਲਵਾਏ ਸੀਗੇ, ਉਹ ਹੈਗਾ ਜੀ ਰੋਗਨ ਜ਼ਰਾਰੀ। ਇਹ ਤੁਹਾਨੂੰ ਐਮਾਜ਼ੋਨ ਤੋਂ ਮਿਲ ਜਾਂਦਾ ਜੀ, ਮੈਂ ਆਪ ਮੰਗਵਾਇਆ ਸੀਗਾ ਇਹ। ਨਹੀਂ ਤਾਂ ਆਯੁਰਵੈਦਿਕ ਸਟੋਰ 'ਚ ਮਿਲ ਜੂਗਾ, ਰਾਮਦੇਵ ਬਾਬੇ ਦੀ ਸਟੋਰ 'ਚ ਮਿਲ ਜੂਗਾ ਜੀ। ਉਹਦੇ ਸਪੈਲਿੰਗ ਦੱਸ ਦਿੰਦਾ ਜੀ ਮੈਂ, ROGHAN ਰੋਗਨ ਜ਼ਰਾਰੀ, ZARAREH। ਇਹ ਛੋਟੀਆਂ ਹੈਗੀਆਂ ਜੀ ਸ਼ੀਸ਼ੀਆਂ ਬਹੁਤ, ਜਿਸ ਤਰ੍ਹਾਂ ਨੇ ਸੈਂਟ ਦੀਆਂ ਹੁੰਦੀਆਂ, ਐਡੀਆਂ ਸ਼ੀਸ਼ੀਆਂ ਹੀ ਥੋੜਾ ਜਿਹਾ ਹੁੰਦਾ ਇਹਦੇ ਵਿੱਚ। ਇਹ ਤੁਸੀਂ 5-6 ਸ਼ੀਸ਼ੀਆਂ ਇਕੱਠੀਆਂ ਮੰਗਵਾ ਲਿਓ ਇੱਕੋ ਵਾਰੀ ਆਰਡਰ ਦੇ ਕੇ। ਇਹਦੇ ਨਾਲ ਫਿਰ ਆਪਣੇ ਕਿਊ ਟਿਪ ਨਾਲ ਭਿਓ ਕੇ ਉਹ ਜਿੱਥੇ ਜਿੱਥੇ ਸਾਰੇ ਗੰਜ ਪਿਆ ਵਾ ਉੱਥੇ ਲਗਾ ਦਿਓ ਜੀ, ਐਨ ਵਧੀਆ ਬਾਲ ਉੱਗੇ ਹੋਣਗੇ, ਪੱਕੀ ਗਰੰਟੀ ਹੈ ਜੀ। ਮੈਂ ਆਪਣੀ ਪੋਤੀ ਤੇ ਯੂਜ਼ ਕਰਿਆ ਸੀਗਾ ਲਾਸਟ ਈਅਰ, ਉਹਦੇ ਐਨ ਗੰਜ ਪੈ ਗਏ ਸੀਗੇ, ਤੇ ਉਹਨੇ ਪੱਕੀ 100% ਗਰੰਟੀ ਹੈ ਜੀ, ਆਰਾਮ ਆ ਜਾਊਗਾ ਇਹਦੇ ਨਾਲ, ਬਾਲ ਉੱਗੇ ਨੇ ਬਾਲ ਇਹਦੇ ਨਾਲ, ਪੱਕੀ ਗੱਲ ਹੈ। ਹੋਰ ਕੀ, ਜੇ ਨਹੀਂ ਭਗਾਈ ਕਰਨੀ ਤਾਂ ਇਹੀ ਮੰਗਾ ਲਓ ਤੁਸੀਂ। ਅੱਛਾ ਜੀ, ਪਿੱਤੇ ਦੀ ਪਥਰੀ ਵਾਸਤੇ ਹੋ ਰਹੇਗੇ ਜੀ ਨੁਕਸੇ, ਉਹਦੇ ਵਿੱਚੋਂ ਤੁਸੀਂ ਉਹਨੇ 50 ਗ੍ਰਾਮ ਨਿੰਮ ਦੇ ਪੱਤੇ ਲੈਣੇ ਹੈਗੇ, 50 ਗ੍ਰਾਮ ਜਿਹੜਾ ਪੀਚਸਾਂ ਹੁੰਦੀਆਂ ਜੀ, ਪੀਚਸ, ਉਹਦੇ ਦਰਖਤ ਦੇ ਪੱਤੇ ਲੈ ਕੇ ਉਹਨਾਂ ਨੂੰ ਸੁਕਾ ਕੇ ਉਹਦਾ ਅੱਧਾ ਚਮਚਾ ਤੁਸੀਂ ਆਪਣੇ ਕਾਂਜੀ ਨਾਲ ਲੈਣਾ ਜੀ, ਗਾਜਰਾਂ ਦੀ ਕਾਂਜੀ ਪਾ ਲੈਣੀ ਪਹਿਲਾਂ, ਉਹਦੇ ਨਾਲ ਲੈਣਾ ਹੈਗਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਉਹਨੇ ਪਖੜਾ ਚੂਰਨ ਅੱਧਾ ਚਮਚਾ, ਇਹ ਵੀ ਕਾਂਜੀ ਨਾਲ ਤੁਸੀਂ ਯੂਜ਼ ਕਰਨਾ ਹੈਗਾ ਜੀ। ਜਾਂ ਫਿਰ ਇਹਦੇ ਵਿੱਚ ਸੰਦ ਦੇ ਬੀਜ, ਇਹਦੇ ਲੈਣੇ ਹੈਗੇ 1/4 ਚਮਚਾ ਲੈਣਾ ਹੈਗਾ ਸੰਦ ਦੇ ਬੀਜਾਂ ਦਾ, ਉਹ ਬੱਕਰੀ ਦੇ ਦੁੱਧ ਨਾਲ ਲੈਣੇ ਹੈਗੇ 7 ਦਿਨ, ਇਹਦੇ ਨਾਲ ਵੀ ਹਟ ਜਾਂਦੀ ਪਥਰੀ ਖੁਰ। ਜਾਂ ਫਿਰ ਫਾਲਸੇ ਦੀ ਜੜ ਦਾ ਚੂਰਨ ਅੱਧਾ ਚਮਚਾ, ਇਹ ਤਾਜ਼ੇ ਪਾਣੀ ਨਾਲ ਲੈਣਾ ਹੈਗਾ। ਇੱਕ ਬੂਟੀ ਹੁੰਦੀ ਹੈ ਜੀ ਖਟਕਲ ਦੀ ਜੜ ਦਾ ਚੂਰਨ ਅੱਧਾ ਚਮਚਾ, ਇਹ ਬੱਕਰੀ ਦੇ ਦੁੱਧ ਨਾਲ ਲੈਣਾ। ਫਿਰ ਇਹਦੇ ਵਿੱਚ ਪਥਰੀ ਦੇ ਵਿੱਚ ਤੁਸੀਂ ਪਿੱਤੇ ਦੀ ਪਥਰੀ ਦੇ ਵਿੱਚ ਗਾਜਰਾਂ ਦਾ ਜੂਸ ਪੀਓ ਜੀ ਰੱਜ ਕੇ, ਅੰਗੂਰਾਂ ਦਾ ਜੂਸ ਪੀਓ ਰੱਜ ਕੇ, ਇਹ ਪਥਰੀ ਨੂੰ ਖੋ ਦਿੰਦੇ। ਹੋਰ ਕੋਈ ਦੇਖਦੇ ਜਿਹੜੇ ਕਿ ਹਿਜਕੀ ਕਹਿੰਦੇ ਤੇ ਵੀ ਹਿਜਕੀ ਹਟਦੀ ਨਹੀਂ ਹੈਗੀ, ਤੇ ਤੁਹਾਡੇ ਅਦਰਕ ਦੇ ਛੋਟੇ ਛੋਟੇ ਟੁਕੜੇ ਕਰਕੇ ਮੂੰਹ ਉਹ ਪਾ ਕੇ ਚੂਸ ਸਕਦੇ ਹੈਗੇ। ਅੱਧਾ ਚਮਚਾ ਨਹੀਂ ਸੁੰਡ ਦਾ ਪਾਣੀ ਦੇ ਵਿੱਚ ਪਾ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਓ, ਇਹਦੇ ਨਾਲ ਹਿਜਕੀ ਹਟ ਜਾਂਦੀ। ਜੇ ਇਹਦੇ ਵਿੱਚ ਤੁਸੀਂ ਸੁੰਡ ਦੇ ਵਿੱਚ ਥੋੜੀ ਹਰੜਾਂ ਦਾ ਚੂਰਨ ਪਾ ਲਵੇਂ, ਪੀਲੀਆਂ ਹਰੜਾਂ ਦਾ, ਕਿਸੀਆਂ ਵੀ ਹਰੜਾਂ ਦਾ, ਉਹ ਪਾ ਕੇ ਬਾਲ ਕੇ ਪੀ ਲਵੇਂ ਤਾਂ ਉਹ ਹਟ ਜਾਂਦੀ। ਜਾਂ ਫਿਰ ਆਪਣੇ ਤੁਸੀਂ ਸੁੰਡ, ਔਲਾ ਤੇ ਮਗਾਂ 1 ਚਮਚਾ ਲੈ ਕੇ ਉੱਪਰ ਤੇ ਆਪਣੇ ਕੋਸਾ ਪਾਣੀ ਪੀ ਲੈਣਾ ਹੈ, ਇਹਦੇ ਨਾਲ ਹਿਜਕੀ ਹਟ ਜੂਗੀ। ਜਾਂ ਫਿਰ 1 ਚਮਚਾ ਨਿੰਬੂ ਦਾ ਰਸ ਤੇ 1 ਚਮਚਾ ਸ਼ਹਿਦ ਤੇ 1 ਚਮਚਾ ਵਿੱਚ ਤੁਹਾਡੀ 1 ਚੁਟਕੀ ਵਿੱਚ ਕਾਲਾ ਨੂਣ, ਇਹ ਮਿਕਸ ਕਰਕੇ ਤੁਸੀਂ ਇਹ ਪੀ ਲਓ ਪਾਣੀ ਦੇ। ਜਾਂ ਫਿਰ ਨਹੀਂ ਤਾਂ ਕਈ ਵਾਰੀ ਐਂ ਹੁੰਦਾ ਵੀ ਹਿਜਕੀ ਲੱਗੀ ਵੀ ਹੋਏ ਤਾਂ ਕੰਨਾਂ ਦੇ ਵਿੱਚ ਉਂਗਲੀਆਂ ਪਾ ਕੇ ਜਾਂ ਕੰਨਾਂ ਨੂੰ ਬੰਦ ਕਰਕੇ ਤੁਸੀਂ 2-4 ਮਿੰਟ ਰੱਖੋ, ਇਹਦੇ ਨਾਲ ਵੀ ਹਿਜਕੀ ਜਿਹੜੀ ਹਟ ਜਾਂਦੀ। ਨਹੀਂ ਤਾਂ ਉਹਨੇ ਔਲੇ ਦਾ ਰੂਟ ਹੁੰਦਾ ਜਿਹੜਾ ਜੀ, ਥੋੜਾ ਜਿਹਾ ਔਲੇ ਦਾ ਜੂਸ ਲੈ ਲਓ ਤੇ ਥੋੜਾ ਜਿਹਾ ਲਸਣ ਦਾ ਜੂਸ ਕੱਢ ਕੇ ਇਹ ਪਾਣੀ ਮਿਕਸ ਕਰਕੇ ਹਿਜਕੀ ਹਟ ਜਾਂਦੀ। ਜਾਂ ਫਿਰ ਉਹਨੇ ਤੁਸੀਂ ਐਂ ਕਰੋ, ਤਵੇ ਦੇ ਉੱਤੇ ਥੋੜੀ ਜਿਹੀ ਹਿੰਗ ਪਾ ਕੇ ਉਹਦਾ ਧੂਆਂ ਅੰਦਰ ਨੂੰ ਸੁੰਘ ਲਓ ਜੀ, ਉਹਦੇ ਨਾਲ ਵੀ ਹਿਜਕੀ ਹਟ ਜੂਗੀ। ਅੱਗੇ ਕਹਿੰਦੇ ਸੀਗੇ ਜੇ ਗਠੀਆ ਹੈਗਾ, ਗਠੀਏ ਵਾਲੇ ਤਾਂ ਉਹਨੇ ਰਾਈ ਦੇ ਤੇਲ ਦੀ ਮਾਲਿਸ਼ ਕਰਦੇ ਕਰੇ ਜੀ, ਦਰਦ ਜਿਹਨਾਂ ਦੇ ਹੁੰਦੇ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਹੈ। ਉਹਨੇ ਉਹਦੇ ਵਾਸਤੇ ਫਿਰ ਤੁਸੀਂ ਅਰੰਡੀ ਦਾ ਤੇਲ 2 ਚਮਚੇ ਰਾਤ ਨੂੰ ਦੁੱਧ ਮਾ ਪਾ ਕੇ ਪੀਣਾ ਜੀ। ਜੁਆਇੰਟ ਪੇਨ ਹੈਗੀ ਤੇ ਗਠੀਆ ਹੈਗਾ, ਇਹਦੇ ਨਾਲ ਆਪਣੇ ਵਧੀਆ ਚੀਜ਼ ਹੈਗੀ ਜੀ। ਅਰੰਡੀ ਦਾ ਤੇਲ 2 ਚਮਚੇ ਰਾਤ ਨੂੰ ਦੁੱਧ ਦੇ ਵਿੱਚੋਂ ਪਾ ਕੇ ਪੀ ਲਓ, ਇਹ ਬਹੁਤ ਫਰਕ ਪੈਂਦਾ ਹੈਗਾ ਜੀ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਅਸਗੰਧ, ਇਹਦੇ ਵਿੱਚ ਚੰਗੀ ਰਹਿੰਦੀ ਹੈ ਜੀ। ਅਸਗੰਧ ਤੁਸੀਂ ਲੈ ਲਓ 1 ਚਮਚਾ ਤੁਸੀਂ ਲੈ ਸਕਦੇ, 1 ਚਮਚਾ ਦੇਸੀ ਘੀ ਪਾ ਕੇ। ਤੇ ਉਹਦੇ ਬਾਅਦ ਤੁਸੀਂ ਉਹਨੇ ਲੈ ਸਕਦੇ ਹੈਗੇ ਮੇਥੀ, ਵੀ ਵਧੀਆ ਚੀਜ਼ ਹੈ ਇਹਦੇ ਵਾਸਤੇ, ਗੋਡਿਆਂ ਦਾ ਦਰਦ ਹੁੰਦਾ ਮੇਥੀ ਵੀ ਲੈ ਸਕਦੇ ਆ ਅੱਧਾ ਚਮਚਾ। ਇਹ ਤੁਸੀਂ ਉਹਨੇ ਮੇਥੀ ਦਾ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਦੁਪਹਿਰ ਨੂੰ ਲੈ ਲਿਆ ਕਰੋ। 2 ਅਖਰੋਟ ਰੋਜ਼ ਖਾ ਲਏ, ਇਹਦੇ ਨਾਲ ਠੀਕ ਰਹਿੰਦਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ 1 ਚਮਚਾ ਔਲਿਆਂ ਦਾ ਚੂਰਨ ਲੈਣਾ ਹੈਗਾ, ਜਿਨ੍ਹਾਂ ਦੇ ਗੋਡਿਆਂ ਦਾ ਦਰਦ ਹੁੰਦਾ 1 ਚਮਚਾ ਔਲਿਆਂ ਦਾ ਚੂਰਨ ਤੇ ਵਿੱਚ ਗੁੜ ਪਾ ਲੈਣਾ ਜੀ ਥੋੜਾ ਜਿਹਾ, ਉਹ ਤੁਸੀਂ ਖਾਓ। ਅੱਛਾ, ਉਹਨੇ ਸਿਰਕਾ ਤੇ ਆਪਣੇ ਤਿਲਾਂ ਦਾ ਤੇਲ ਇਹ ਮਿਕਸ ਕਰਕੇ ਮਾਲਿਸ਼ ਕਰ ਲਓ ਜਿੱਥੇ ਥਾਰੇ ਦਰਦ ਹੁੰਦਾ ਹੈ। ਰਾਈ ਦੇ ਤੇਲ ਦੇ ਵਿੱਚ 1 ਚਮਚਾ ਰਾਈ ਦਾ ਤੇਲ ਲੈ ਲਓ, 1 ਚਮਚਾ ਪਿਆਜ਼ ਦਾ ਰਸ ਲੈ, ਉਹਦੀ ਉਹਨੇ ਮਾਲਿਸ਼ ਕਰ ਲਿਆ ਕਰੋ ਤੁਸੀਂ, ਇਹ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਦੇ ਵਿੱਚੋਂ ਖੂਨ ਆਉਂਦਾ ਹੈਗਾ, ਉਹਨੇ
ਕ੍ਰੈਨਬੇਰੀ ਦਾ ਜੂਸ ਪੀ ਸਕਦੇ ਹੈਗੇ ਉਹਦੇ ਵਿੱਚ, ਜਿਨ੍ਹਾਂ ਦੇ ਜੀ ਖੂਨ ਆਉਂਦਾ ਪਿਸ਼ਾਬ 'ਚ। ਜੀ ਹਾਂ, ਜੀ ਤੇ ਜੀ ਪਖੜਾ ਲੈ ਸਕਦੇ ਹੈਗੇ, ਸ਼ਤਾਵਰ ਤੇ ਮਿਸ਼ਰੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਸਾਰੀਆਂ। ਤੇ 2 ਚਮਚੇ ਇਹਦਾ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਦੁੱਧ ਦੇ ਵਿੱਚੋਂ ਪਾ ਕੇ ਤੁਸੀਂ ਪੀ ਲਿਆ ਕਰੋ, ਜਾਂ ਫੱਕੀ ਲੈ ਕੇ ਉੱਪਰ ਦੁੱਧ ਪੀ ਲਿਆ, ਸੇਮ ਚੀਜ਼। ਤੇ ਇਹਦੇ ਵਿੱਚ ਮੈਂ ਹੈਗਾ ਤੁਸੀਂ ਕਲਮੀ ਸ਼ੋਰਾ, ਇਹ ਦੂਸਰਾ ਨੁਸਖਾ ਜੀ ਜਿਹਨਾਂ ਪਿਸ਼ਾਬ ਵਿੱਚ। ਕਲਮੀ ਸ਼ੋਰਾ 50 ਗ੍ਰਾਮ, ਜੌਂ ਖਾਰ 50 ਗ੍ਰਾਮ, ਘੱਟ ਵੀ ਬਣਾ ਸਕਦੇ ਹਾਂ, ਮੈਂ ਹੁਣ ਦੱਸ ਦਿੰਦਾ ਤੁਹਾਨੂੰ ਜੇ ਘੱਟ ਵੀ ਬਣਾ ਲਈ। ਸੁੰਡ 50 ਗ੍ਰਾਮ, ਜੰਗਹਰੜਾ 50 ਗ੍ਰਾਮ, ਸੁਹਾਗਾ 50 ਗ੍ਰਾਮ, ਠਿਕਰੀ ਨਸ਼ਾਦਰ 25 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ। ਇਹ ਸਾਰੀਆਂ ਤੁਸੀਂ ਚੀਜ਼ਾਂ ਲੈ ਕੇ ਇਹਦਾ ਆਪਣੇ ਅੱਧਾ ਚਮਚਾ ਤੁਸੀਂ ਲੈ ਲਿਆ ਕਰੋ ਰੋਜ਼। ਇਹਦੇ ਨਾਲ ਵੀ ਪਿਸ਼ਾਬ ਜਿਹੜਾ ਖੂਨ ਹੈ ਜਾਂ ਕੋਈ ਪਿਸ਼ਾਬ ਦੀ ਪ੍ਰੋਬਲਮ ਹੈ ਉਹ ਠੀਕ ਹੋ ਜੀ ਜਾਂਦੀ ਇਹਦੇ ਵਿੱਚੋਂ। ਜੀ ਜੀ ਤੇ ਸਾਰਿਆਂ ਤੇ ਸੌਖਾ ਇਲਾਜ ਹੈਗਾ ਜੀ ਦਾ, ਸਾਰਿਆਂ ਤੇ ਸੌਖਾ ਜਿਹੜਾ ਤੁਸੀਂ ਘਰੇ ਕਰ ਸਕਦੇ ਬਗੈਰ ਪੈਸਿਆਂ ਤੋਂ ਹੀ। ਇਹ ਤੁਸੀਂ ਉਹਨੇ ਲੈਣਾ, ਇੱਕ ਮਿੱਟੀ ਦਾ ਭਾਂਡਾ ਲੈ ਲੈਣਾ ਹੈਗਾ ਜੀ, ਉਹਦੇ ਵਿੱਚੋਂ 30 ਗ੍ਰਾਮ ਸੁੱਕਾ ਧਨੀਆ ਦੜ ਕੇ ਅੱਧਾ ਕਿਲੋ ਪਾਣੀ 'ਚ ਪਾ ਕੇ ਰੱਖ ਦੇਣਾ ਹੈ ਜੀ ਰਾਤ ਨੂੰ। ਤੇ ਇਹਦੇ ਵਿੱਚੋਂ ਤੁਸੀਂ 30 ਗ੍ਰਾਮ ਜਿਹੜੇ ਖਾਣੇ ਵਾਲੇ ਪਤਾਸੇ ਹੁੰਦੇ, ਮਿੱਠੇ ਪਤਾਸੇ, ਉਹ ਪਾ ਦੇਣੇ ਹੈਗੇ ਵਿੱਚ। ਇਹ ਫਿਰ ਤੁਸੀਂ ਰਾਤ ਨੂੰ ਐਨ ਭਿਓ ਦੇਣਾ, ਸਵੇਰ ਨੂੰ ਉੱਠ ਕੇ ਇਹਨੂੰ ਮਸਲ ਕੇ ਇਹ ਪਾਣੀ ਪੁਣ ਲੈਣਾ ਤੁਸੀਂ, ਪੁਣ ਕੇ ਇਹਦੇ ਵਿੱਚੋਂ ਤੇ ਸਾਰੇ ਦਿਨ ਤੁਸੀਂ ਉਹਨੇ 100 ਗ੍ਰਾਮ ਕਰਕੇ 3-4 ਵਾਰੀ ਪਾਣੀ ਉਹਨੇ ਪੀ ਲੈਣਾ ਜੀ। ਇਹ ਪੱਕੀ ਗੱਲ ਹੈ ਜੀ, ਇਹਦੇ ਨਾਲ ਵੀ ਉਹਨੇ ਸਾਰੇ ਪਿਸ਼ਾਬ ਮੱਖਣ ਆਉਂਦਾ ਇਹ ਬੰਦ ਹੋ ਜਾਊਗਾ। ਕੋਈ ਪਿਸ਼ਾਬ ਦੀ ਪ੍ਰੋਬਲਮ ਜਿਸ ਤਰ੍ਹਾਂ ਕਹਿੰਦੇ ਤੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ ਮੈਨੂੰ, ਜਾਂ ਕੋਈ ਹੋਰ ਐਨੀ ਪ੍ਰੋਬਲਮ ਹੋਵੇ ਪਿਸ਼ਾਬ ਦੀ, ਸਾਰਿਆਂ ਤੋਂ ਵਧੀਆ ਸੌਖਾ ਤੇ ਆਸਾਨ ਤਰੀਕਾ ਹੈਗਾ। ਜਿਹੜੇ ਕਹਿੰਦੇ ਸੀਗੇ ਉਹਨੇ ਐਲਰਜੀ ਰਹਿੰਦੀ ਹੈਗੀ, ਉਹ ਉਹਨੇ ਲੈ ਸਕਦੇ ਹੈਗੇ। ਖਸਖਸ ਦਾ 1 ਚਮਚਾ ਲੈਣਾ ਹੈਗਾ, 7 ਬਦਾਮ, 4 ਛੋਟੀ ਇਲਾਇਚੀਆਂ, 6-7 ਕਾਲੀ ਮਿਰਚਾਂ, ਇਹਨਾਂ ਨੂੰ ਉਹਨੇ ਭਿਓ ਕੇ ਰੱਖ ਦੇਣਾ ਹੈਗਾ, ਛਿੱਲ ਕੇ ਇਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਸਰਦਾਈ ਜੀ ਬਣਾ ਕੇ ਪੀ ਲਓ। ਇਹਦੇ ਨਾਲ ਵੀ ਸਾਰੀ ਆਪਣੀ ਐਲਰਜੀ ਦੂਰ ਹੋ ਜਾਂਦੀ। ਜਾਂ ਫਿਰ ਐਲਰਜੀ ਵਾਸਤੇ ਦੂਸਰਾ ਨੁਸਖਾ ਹੈਗਾ, ਇਵਾਂ ਲੈਣੀ ਹੈਗੀ ਤੁਸੀਂ 10 ਗ੍ਰਾਮ ਦਾਲਚੀਨੀ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਤੇ ਛੋਟੀ ਇਲਾਇਚੀ ਲੈਣੀ ਹੈਗੀ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਤੁਸੀਂ ਉਹਨੇ ਮਿਕਸ ਕਰਕੇ ਸਾਰੀਆਂ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਐਲਰਜੀ ਵਾਸਤੇ ਵਧੀਆ ਚੀਜ਼। ਜਾਂ ਫਿਰ ਉਹਨੇ ਤੁਸੀਂ ਲੌਂਗ ਪੀ ਲਓ ਤੁਸੀਂ, 1 ਚੁਟਕੀ ਸ਼ਾਇਦ ਮੈਂ ਪਾ ਕੇ ਚੱਟ ਲੈ, ਇਹ ਵੀ ਐਲਰਜੀ ਵਾਸਤੇ ਤੁਹਾਨੂੰ ਵਧੀਆ ਚੀਜ਼ ਹੈ। ਜਿਹੜੇ ਕਹਿੰਦੇ ਸੀਗੇ ਟਾਈਫਾਈਡ ਹਟਦਾ ਨਹੀਂ ਹੈਗਾ, ਇਹ ਟਾਈਫਾਈਡ ਨਹੀਂ, ਉਹਦੇ ਵਿੱਚ ਮਤਲਬ ਤੁਸੀਂ ਆਪਣੇ ਲੈ ਸਕਦੇ ਹੈਗੇ ਚੀਜ਼ਾਂ। ਮੈਂ ਤੁਹਾਨੂੰ ਦੱਸਦਾ, ਮਹਾ ਸੁਦਰਸ਼ਨ ਚੂਰਨ, ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਹਰੇਕ ਆਯੁਰਵੈਦਿਕ ਸਟੋਰ 'ਚ। ਮਹਾ ਸੁਦਰਸ਼ਨ ਚੂਰਨ ਅੱਧਾ ਚਮਚਾ ਇਹਦਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਲਿਆ ਕਰੋ, ਵਧੀਆ ਚੀਜ਼ ਹੈਗੀ ਜੀ। ਆਣੇ ਗਾਣੀ ਬੁਖਾਰੇ ਬੈਕ ਫੀਡ ਵੀ ਆਈ ਸੀ, ਮਹਾ ਸੁਦਰਸ਼ਨ ਜਿਹਨੂੰ ਟਾਈਫਾਈਡ ਹੋ ਗਿਆ ਸੀਗਾ ਉਹ ਹਟ ਗਿਆ ਸੀਗਾ ਜੀ। ਇਹਦੇ ਵਿੱਚ ਅਮਰੂਦ ਖਾਣੇ ਵਧੀਆ ਚੰਗੇ ਹੈ ਜੀ, ਟਾਈਫਾਈਡ ਜਿਹਨੂੰ ਹੁੰਦਾ ਅਮਰੂਦ ਖਾਇਆ ਕਰੋ। ਫਿਰ ਨਹੀਂ ਤਾਂ ਥੋੜੇ ਜਿਹੇ ਆਪਣੇ ਮੁਨੱਕੇ ਲੈ ਲੈਣੇ ਹੈਗੇ, 5-4 ਮੁਨੱਕੇ ਲੈ ਲੈਣੇ ਹੈਗੇ, 3 ਅੰਜੀਰ ਲੈ ਲੈਣੇ ਹੈਗੇ, ਫਿਗ ਜਿਹਨਾਂ ਨੂੰ ਕਹਿੰਦੇ ਹੈਗੇ, ਤੇ 1 ਗ੍ਰਾਮ ਸਮਝ ਲਓ 2 ਚੁਟਕੀਆਂ ਖੁਪਕਲਾਂ ਹੁੰਦੀਆਂ ਜੀ, ਖੁਪਕਲਾਂ, ਇਹਨਾਂ ਦੀ ਆਪਣੇ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਲਿਆ ਕਰੋ ਜੀ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਹੈ ਟਾਈਫਾਈਡ ਵਾਸਤੇ। ਇਹਦੇ ਵਿੱਚ ਦਾਲਚੀਨੀ ਵਧੀਆ ਰਹਿੰਦੀ ਹੈ ਜੀ, ਦਾਲਚੀਨੀ ਦਾ ਤੁਸੀਂ ਆਪਣੇ ਅੱਧਾ ਚਮਚਾ ਰੋਜ਼ ਚਾਹੇ ਤਾਂ ਆਪਣੇ ਦੁੱਧ ਅੱਧਾ ਪਾ ਕੇ ਉਹਨੇ ਲੈ ਲਿਆ ਕਰੋ, ਇਹ ਵਧੀਆ ਚੀਜ਼ ਰਹਿੰਦੀ ਹੈਗੀ। ਵੇ ਲਸਣ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ ਟਾਈਫਾਈਡ 'ਚ, ਭਾਵੇਂ ਤੁਸੀਂ ਉਹਨੇ 1 ਚਮਚੇ ਲਸਣ ਦਾ ਜੂਸ ਜਿਹਾ ਕੱਢ ਕੇ ਉਹ ਵੀ ਆਪਣੇ ਪੀ ਲਿਆ ਕਰੋ, ਨਹੀਂ ਤਾਂ 2-3 ਕਲੀਆਂ ਲਸਣ ਦੀਆਂ ਖਾ ਲਈਆਂ, ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਫਿਰ ਦਾਲਚੀਨੀ ਦੇ ਤੇਲ ਦੀਆਂ 2-3 ਬੂੰਦਾਂ ਉਹਨੇ ਦਹੀਂ ਦੀ ਲੱਸੀ ਦੇ ਵਿੱਚ ਮੈਂ ਪਾ ਕੇ ਪੀ ਸਕਦੇ, ਇਹ ਵੀ ਚੰਗੀਆਂ ਰਹਿੰਦੀ। ਮਹਾ ਸੁਦਰਸ਼ਨ ਚ ਵਧੀਆ ਚੀਜ਼ ਹੈਗੀ ਜੀ। ਜਾਂ ਟਾਈਫਾਈਡ ਵਾਸਤੇ ਤੁਸੀਂ ਉਹਨੇ ਜਵੈਣ, ਚਰੈਤਾ ਤੇ ਗਲੋ, ਇਹ 50-50 ਗ੍ਰਾਮ ਤੁਸੀਂ ਲੈ ਲੈਣੀਆਂ ਹੈਗੀਆਂ। ਜਵੈਣ, ਚਰੈਤਾ, ਗਲੋ ਇਹ 50-50 ਗ੍ਰਾਮ ਲੈਣੀਆਂ ਹੈਗੀਆਂ। ਬਦਾਮ ਲੈਣੇ ਹੈਗੇ 100 ਗ੍ਰਾਮ, ਇਹਨਾਂ ਨੂੰ ਕੁੱਟ ਲੈਣਾ ਜੀ ਤੁਸੀਂ। ਕੁੱਟ ਕੇ ਇਹਨਾਂ ਸਾਰੇ ਚੀਜ਼ਾਂ ਦੀਆਂ ਉਹਨੇ 9 ਪੁੜੀਆਂ ਬਣਾ ਲੈਣੀਆਂ। ਫਿਰ ਉਹਨੇ 1 ਪੁੜੀ ਤੁਸੀਂ ਉਹਨੇ ਮਿੱਟੀ ਦੇ ਕੁਝੇ ਪਾਣੀ ਨਾਲ ਭਿਓ ਕੇ ਉਹ ਰੱਖ ਦੇਣੀ ਹੈਗੀ, ਸਵੇਰ ਨੂੰ ਮਸਲ ਕੇ ਉਹ ਪੀ ਲਓ, ਇਹਦੇ ਨਾਲ ਵੀ ਟਾਈਫਾਈਡ ਨੂੰ ਬਹੁਤ ਫਰਕ ਪੈ। ਜਿਹੜੇ ਕਹਿੰਦੇ ਲੀਵਰ ਵਧਿਆ ਵਾ ਹੈਗਾ, ਉਹ ਤਾਂ ਇਹਦੇ ਵਿੱਚ ਤੁਸੀਂ ਉਹਨੇ 1 ਬੂਟੀ ਮਿਲਦੀ ਹੈ ਜੀ, ਪੀਲਕ ਕਹਿੰਦੇ ਆ, ਪੀਲਕ, ਉਹਦੇ ਉਹਨੇ ਚਮਚੇ ਦਾ 1 ਕਾੜਾ ਜਿਹਾ ਬਣਾ ਕੇ ਚਾਹ ਜੀ ਬਣਾ ਕੇ ਤੁਸੀਂ ਸਵੇਰ ਨੂੰ ਪੀ ਲਿਆ ਕਰੋ, 1 ਚਮਚੇ ਜੀ ਸ਼ਾਮ ਨੂੰ ਪੀ ਲਿਆ ਕਰੋ, ਜਿਹਦੇ ਨਾਲ ਸਾਰੇ ਲੀਵਰ ਦੀ ਫਰਕ ਪੈ ਜਾਂਦਾ। ਜਾਂ ਫਿਰ ਉਹਨੇ ਹਲਦੀ, ਮਲੱਠੀ ਤੇ ਸੌਂਫ, ਛੋਟੀ ਇਲਾਇਚੀ, ਇਹਨਾਂ ਦਾ ਚੂਰਨ ਜਿਹਾ ਬਣਾ ਕੇ ਰੱਖ ਲਓ, ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ ਇਹ, ਹਲਦੀ, ਮਲੱਠੀ, ਸੌਂਫ, ਛੋਟੀ ਇਲਾਇਚੀ, ਇਹਨਾਂ ਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਪਾਣੀ ਨਾਲ ਲੈ ਲਿਆ ਕਰੋ, ਇਹ ਵੀ ਲੀਵਰ ਦੀ ਸੋਜ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਮੂਲੀ ਦਾ ਰਸ ਤੁਸੀਂ ਆਪਣੇ ਜਿੰਨਾ ਕੁ ਪੀਣਾ ਹੈਗਾ ਉਹਦੇ ਵਿੱਚ ਲੂਣ ਪਾ ਕੇ ਉਹ ਪੀ ਸਕਦੇ ਹੈਗੇ ਤੁਸੀਂ। ਫਿਰ ਨਹੀਂ ਤਾਂ ਐਂ ਕਰੋ, ਇਹਦਾ ਪੱਕਾ ਇਲਾਜ ਹੈਗਾ ਇਹ, ਇਹਦੇ ਵਿੱਚ ਨਿੰਬੂ ਲੈ ਲੈਣਾ ਹੈਗਾ ਜੀ 1, ਉਦੋਂ 4 ਫਾੜੀਆਂ ਮੈਂ ਕੱਟ ਲੈਣਾ, ਅੱਡ ਨਹੀਂ ਕਰਨੀਆਂ ਵੀ ਥੱਲੇ ਤੇ ਜੁੜਿਆ ਰਹੇ, ਉੱਪਰ ਤੇ 4 ਫਾੜੀਆਂ ਜਾਂ ਬਣ ਜਾਵੇ। ਉਹਦੇ ਵਿੱਚ 1 ਫਾੜੀ ਦੇ ਵਿੱਚ ਕਾਲੀ ਮਿਰਚ ਪਾਣੀ ਹੈਗੀ ਪੀ ਕੇ, ਤੇ 1 ਕਾਲਾ ਲੂਣ ਪਾਉਣਾ ਹੈਗਾ, 1 ਦੇ ਵਿੱਚੋਂ ਤੁਸੀਂ ਸੁੰਡ ਪਾਣੀ ਹੈਗੀ, ਤੇ ਚੌਥੇ ਦੇ ਵਿੱਚ ਮਿਸ਼ਰੀ ਪਾਣੀ ਹੈ। ਇਹ ਚਾਰੇ ਰੱਖ ਤੁਸੀਂ ਉਹਨੇ ਕੱਟ ਕੇ ਰਾਤ ਨੂੰ ਐ ਰੱਖ ਦੇਣੇ ਹੈਗੇ ਜੀ। ਸਵੇਰ ਨੂੰ ਆਪਣੇ ਤੁਸੀਂ ਤਵੇ ਤੇ ਥੋੜਾ ਜਿਹਾ ਗਰਮ ਕਰਕੇ ਇਹਨੂੰ ਨਿੰਬੂ ਨੂੰ ਉਸ ਤੇ ਰੱਖ ਦੇਣਾ,
ਤੇ ਉਹ ਤੁਸੀਂ ਆਪਣੇ ਨਿੰਬੂ ਚੂਸ ਲੈਣਾ ਹੈਗਾ ਜੀ। ਇਹ ਤੁਸੀਂ ਹਫ਼ਤੇਵਾਂ ਦੇਖੋ, ਹਫ਼ਤੇਵਾਂ ਹੀ ਤੁਹਾਨੂੰ ਪਤਾ ਲੱਗ ਜੂਗਾ ਜੀ ਮੇਰਾ ਲੀਵਰ ਠੀਕ ਹੋ ਗਿਆ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਮਣਕੇ ਵੀ ਯੂਜ਼ ਕਰ ਸਕਦੇ ਆ। ਮਣਕੇ 10 ਰਾਤ ਨੂੰ ਭਿਓ ਕੇ ਰੱਖ ਦਿਓ, ਖਾ ਲਿਆ ਕਰੋ। ਨਹੀਂ ਤਾਂ ਸੌਗੀ ਆਪਣੇ ਸੌਗੀ ਦੀ ਥੋੜ੍ਹੀ ਜ਼ਿਆਦਾ ਲੈ ਲਿਆ ਕਰੋ, 2 ਅੱਧੀ ਕੁ ਮੁੱਠੀ ਸੌਗੀ ਦੀ ਰਾਤ ਨੂੰ ਭਿਓ ਕੇ ਰੱਖਦੀ, ਉਹ ਸਵੇਰ ਨੂੰ ਖਾਲੀ ਗਲੇ ਪਾਣੀ ਜਾਂ ਪੀ ਲਿਆ। ਇਹਦੇ ਨਾਲ ਵੀ ਲੀਵਰ ਨੂੰ ਬੜਾ ਫਰਕ ਪੈਂਦਾ ਜੀ। ਫਿਰ ਦਹੀਂ ਦੇ ਵਿੱਚ ਹਲਦੀ ਪਾ ਕੇ ਤੁਸੀਂ ਖਾ ਸਕਦੇ ਹੈਗੇ। ਅੱਗੇ ਗੱਲ ਕਰਦੇ ਨੇ ਐਸੀਡਿਟੀ ਵਾਲੀ ਹੈ ਇਹਦੇ ਵਿੱਚ ਉਹਨੇ ਸਾਰਿਆਂ ਤੋਂ ਵਧੀਆ ਤਾਂ ਚੀਜ਼ ਹੈਗੀ ਜੀ ਆਪਣੇ ਜਿਹੜਾ ਪੇਠਾ ਹੁੰਦਾ, ਜਿਹਦੀ ਪੇਠੇ ਦੀ ਮਠਿਆਈ ਬਣਦੀ, ਪੇਠਾ ਹੁੰਦਾ, ਉਹ ਬੀਜ ਬੂਜੇ ਕੱਢ ਕੇ ਉਸੇ ਖਰਬੂਜੇ ਦੀ ਫਾੜੀਆਂ ਵਾਂਗਣਾ ਕੱਟ ਲੈਣੇ ਉਹਨੂੰ। 2 ਕੁ ਫਾੜੀਆਂ ਦਾ ਉਹਦਾ ਸਮਝ ਲਓ, ਜਾਂ ਸਮਝ ਲਓ 1 ਗਲਾਸ ਜਿੰਨਾ ਕੁ ਜੂਸ ਨਿਕਲਦਾ ਹੈਗਾ, ਤੁਸੀਂ ਪੇਠੇ ਦੇ ਜੂਸ ਪੀ ਚੱਲੋ ਜੀ। ਐਨ ਪੱਕੀ ਗੱਲ ਹੈ ਜੀ, ਇਹਦੇ ਨਾਲ ਐਸੀਡਿਟੀ ਹਟ ਜੂਗੀ। ਨਹੀਂ ਤਾਂ ਬਣਿਆ ਬਣਾਇਆ ਇੱਕ ਚੂਰਨ ਮਿਲਦਾ ਜੀ, ਅਬ ਪਿੱਤੀ ਕਰ ਚੂਰਨ ਕਹਿੰਦੇ ਉਹਨੂੰ, ਅਬ ਪਿੱਤੀ ਕਰ ਚੂਰਨ। ਇਹ ਤੁਸੀਂ ਆਪਣੇ 1 ਚਮਚਾ ਨਾਰੀਅਲ ਦੇ ਪਾਣੀ ਨਾਲ ਤੁਸੀਂ ਲੈਣਾ ਹੈਗਾ। ਇਹਦੀ ਬੈਕਫਿਟ ਵੀ ਆਈ ਸੀਗੀ ਜੀ, ਇਹ ਚੂਰਨ ਦੀ ਹਟ ਗਈ। ਨਹੀਂ ਤਾਂ ਤੁਸੀਂ ਆਪਣੇ ਨੰਬੋਲੀਆਂ ਜਿਹੜੀਆਂ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ, 10 ਕੁ ਨੰਬੋਲੀਆਂ ਜੇ ਉਹੀ ਖਾ ਲਿਆ ਕਰੇ, ਉਹੀ ਐਸੀਡਿਟੀ ਨੂੰ ਫਿਨਿਸ਼ ਕਰ ਦੇਣੀ। ਜਾਂ ਫਿਰ ਤੁਸੀਂ ਤ੍ਰਿਫਲਾ ਪਾਊਡਰ ਇਹਦੇ ਵਿੱਚ ਯੂਜ਼ ਕਰ ਸਕਦੇ। 1 ਚਮਚਾ ਮੁੱਲੀਆਂ ਦੇ ਪੱਤੇ ਦੇ ਰਸ ਨਾਲ ਤੁਸੀਂ ਆਪਣੇ 1 ਚਮਚਾ ਤ੍ਰਿਫਲੇ ਦਾ ਪਾਊਡਰ ਲੈ ਲਓ, ਇਹ ਵੀ ਐਸੀਡਿਟੀ ਨੂੰ ਖਤਮ ਕਰ ਦੂਗਾ। ਤੇ ਗਾਜਰਾਂ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਜੀ, ਗਾਜਰਾਂ ਦਾ ਜੂਸ ਰੱਜ ਕੇ ਪੀਓ ਐਨ। ਜਾਂ ਫਿਰ ਸੰਤਰੇ ਦੇ ਜੂਸ ਦੇ ਵਿੱਚ ਤੁਸੀਂ ਅੱਧਾ ਚਮਚਾ ਭੁੰਨਿਆ ਵਾ ਜੀਰਾ ਤੇ 1 ਚੁਟਕੀ ਸਿੰਧਾ ਨੂਣ ਪਾ ਕੇ, ਥੋੜੀ ਜਿਹੀ ਹਿੰਗ ਪਾ ਕੇ ਇਹ ਪੀ ਲਿਆ ਕਰੋ। ਇਹ ਵੀ ਐਸੀਡਿਟੀ ਦੀ ਗੈਸ ਨੂੰ ਇਹ ਵਧੀਆ ਚੀਜ਼ ਹੈਗੀ ਸਾਰੇ ਵਾਰ। ਨਹੀਂ ਤਾਂ ਮੁੱਲੀ ਦੇ ਜਿੰਨਾ ਜੂਸ ਪੀਣਾ ਤੁਸੀਂ ਉਹਦੇ ਵਿੱਚ 2-3 ਚਮਚੇ ਹਰੇ ਧਨੀਏ ਦੇ ਜੂਸ ਜਾਂ ਕੱਢ ਕੇ ਉਹ ਤੁਸੀਂ ਉਹਨੇ ਪਾ ਕੇ ਪੀ ਸਕਦੇ। ਫਿਰ ਨਹੀਂ ਤਾਂ ਰੋਟੀ ਖਾਣੇ ਤੋਂ ਬਾਅਦ ਥੋੜਾ ਜਿਹਾ ਗੁੜ ਖਾ ਲਿਆ ਕਰੋ, ਜਾਂ ਨਹੀਂ ਪੇਠੇ ਦੀ ਮਠਿਆਈ ਖਾ ਲਿਆ ਕਰੋ 2 ਡਲੀਆਂ, ਉਹ ਵੀ ਚੰਗੀ ਰਹਿੰਦੀ ਹੈਗੀ। ਫਿਰ ਹਾਰਡਾਂ ਇਹਦੇ ਵਿੱਚ ਚੰਗੀਆਂ ਰਹਿੰਦੀਆਂ ਹੈਗੀ। ਆਪਣੇ ਹਾਰਟ ਦਾ ਹੀ ਚੂਰਨ ਤੁਸੀਂ ਆਪਣੇ 1 ਚਮਚਾ ਲੈ ਲਿਆ ਕਰੋ। ਫਿਰ ਔਲੇ ਦੇ ਜੂਸ ਦੇ ਵਿੱਚ ਵੀ ਤੁਸੀਂ ਮਿਸ਼ਰੀ ਮਿਲਾ ਕੇ ਪੀਣ ਲੱਗ ਜਾਓ, ਇਹ ਵੀ ਐਸੀਡਿਟੀ ਵਾਸਤੇ ਠੀਕ ਹੈ। ਜਿਹੜੇ ਕਹਿੰਦੇ ਆਪਣੇ ਕਮਜ਼ੋਰੀ ਜੀ ਫੀਲ ਕਰਦੇ ਹੈਗੇ ਵੀ ਤਾਕਤ ਨਹੀਂ ਹੈ ਉਹਨਾਂ ਨਾਲ, ਉਹ ਤਾਂ ਆਪਣੇ ਫਿਰ ਇਹਦੇ ਵਿੱਚ ਤੁਸੀਂ 1 ਚਮਚਾ ਦੇਸੀ ਘੀ ਦਾ, 1 ਕੱਪ ਦੁੱਧ ਦਾ ਤੇ 5-6 ਖੰਜੂਰਾਂ ਇਹ ਉਬਾਲਣੀਆਂ ਧਰ ਦਿਓ ਤੁਸੀਂ। ਜਦ ਇਹਨੂੰ ਕੱਢ ਗਿਆ ਬੀਜ ਕੱਢ ਲਓ ਭਾਵੇਂ ਖੰਜੂਰ, ਉਹ ਐਵੇਂ ਖੇਜ ਜੀ ਬਣਾ ਕੇ ਤੁਸੀਂ ਖਾਇਆ ਕਰੋ ਜੀ। ਦੁੱਧ ਦੇ ਵਿੱਚ ਦੇਸੀ ਘੀ ਤੇ ਖੰਜੂਰਾਂ ਪਾ ਕੇ ਖਾਓ, ਐਨ ਵਧੀਆ ਚੀਜ਼ ਮਿਲ। ਜੇ ਬਾਅਦ ਵਿੱਚ ਤੁਸੀਂ 5 ਤੋਂ 1 ਚੁਟਕੀ ਕਾਲੀ ਮਿਰਚ ਪਾ ਲਓ ਤਾਂ ਹੋਰ ਵੀ ਤੁਹਾਨੂੰ ਵਧੀਆ ਚੀਜ਼ ਰਹਿੰਦੀ ਹੈ ਜੀ। ਉਹਨੇ ਫਿਰ ਕੇਲਾ ਵੀ ਤਾਂ ਵਧੀਆ ਰਹਿੰਦਾ ਹੈਗਾ, ਕੇਲਾ ਤੁਸੀਂ ਖਾ ਲਿਆ ਕਰੋ। ਜਿਹੜਾ ਨਹੀਂ ਬੂਸਟ ਦੁੱਧ ਮਿਲਦਾ ਹੈਗਾ ਉਹ ਬਹੁਤ ਵਧੀਆ ਚੀਜ਼ ਹੈ ਜੀ, ਸਾਰੇ ਵਿਟਾਮਿਨ ਹੁੰਦੇ ਉਹਦੇ ਵਿੱਚ। 1 ਸ਼ੀਸ਼ੀ ਬੂਸਟ ਦੀ ਉਹ ਪੀ ਲਿਆ ਕਰੋ ਤੁਸੀਂ ਬਣਿਆ। ਫਿਰ ਚਮਨਪ੍ਰਾਸ਼ ਗੁੱਡ ਰਹੂਗਾ ਤੁਹਾਨੂੰ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ ਚਮਨਪ੍ਰਾਸ਼ ਦਾ। ਫਿਰ ਫਿੱਗ ਚੰਗੇ ਰਹਿੰਦੇ ਹੈਗੇ ਇਹਦੇ ਵਿੱਚ 3-4 ਇੰਚ ਉਹਨੂੰ ਦੁੱਧ ਮਾ ਉਬਾਲ ਕੇ ਮਿਸ਼ਰੀ ਪਾ ਕੇ ਖਾ ਲਿਆ ਕਰੋ, ਇਹ ਵੀ ਸਾਰੀ ਤਾਕਤ ਦੇਣ ਨੂੰ ਵਧੀਆ ਚੀਜ਼ ਹੈ ਜੀ। ਜਿਹੜੇ ਕਹਿੰਦੇ ਪਿਸ਼ਾਬ ਨਹੀਂ ਆਉਂਦਾ ਹੈਗਾ, ਉਹ ਉਹਨੇ ਐਂ ਕਰੇ ਥੋੜ੍ਹੀਆਂ ਟਰਾਈ ਕਰਕੇ ਦੇਖ ਲਵੇਂ ਜੀ। 4-5 ਛੋਟੀਆਂ ਇਲਾਇਚੀਆਂ ਲੈਣੀਆਂ, 10-12 ਉਹਨੇ ਤਰਬੂਜ ਦੇ ਬੀਜ ਜਿਹੜੇ ਹੋਣੇ ਉਹਨਾਂ ਨੂੰ ਕੁੱਟ ਲੈਣਾ ਹੈਗਾ। ਅਜੇ ਸਾਬਤੇ ਬੀਜ ਹੁੰਦੇ ਉਸ ਤਰ੍ਹਾਂ ਹੀ ਲੈ ਲੈਣੇ, ਤਰਬੂਜ ਮਾਤੇ ਜਿਹੜੇ ਨਿਕਲਦੇ ਹੈਗੇ ਇਹਨਾਂ ਨੂੰ ਕੁੱਟ ਕੇ ਉਹਨੇ ਪਾਣੀ 2 ਕੱਪ ਪਾਣੀ ਦੇ ਪਾ ਕੇ ਐਨ ਉਬਾਲੀ ਜਾਣਾ ਚੰਗੀ ਤਰ੍ਹਾਂ। ਜਦ ਕੱਪ ਰਹਿ ਗਿਆ ਉਹ ਆਪਣੇ ਪੀ ਲਿਆ ਕਰੋ, ਇਹਦੇ ਨਾਲ ਵੀ ਪਿਸ਼ਾਬ ਬਣ ਸਕਦਾ ਹੈਗਾ। ਜਾਂ ਫਿਰ ਤੁਸੀਂ ਆਪਣੇ ਮੂਲੀਆਂ ਦੇ ਪੱਤਿਆਂ ਦਾ ਪਾਣੀ ਪੀ ਲਿਆ ਕਰੋ, ਉਹ ਵੀ ਚੰਗਾ ਰਹਿੰਦਾ ਹੈਗਾ ਇਹਦੇ ਵਿੱਚ। ਫਿਰ ਭਖੜਾ ਥੋੜ੍ਹਾ ਜਿਹਾ ਲੈ ਕੇ ਆਪਣੇ ਅੱਧਾ ਚਮਚਾ ਭਖੜੇ ਦਾ 5 ਛੋਟੀਆਂ ਇਲਾਇਚੀਆਂ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਇਹਦੇ ਵਿੱਚ ਅਸੀਂ ਕਰ ਸਕਦੇ ਹਾਂ ਔਲਿਆਂ ਦਾ ਚੂਰਨ, ਥੋੜ੍ਹਾ ਜਿਹਾ ਸੁੱਕੇ ਔਲੇ ਪੀਸੇ ਵੇ ਉਹ ਲੈ ਕੇ ਤੇ ਉਹਦੇ ਵਿੱਚ ਥੋੜ੍ਹਾ ਜਿਹਾ 1 ਚਮਚਾ ਸਮਝ ਲਓ ਤੁਸੀਂ ਲੈ ਲਓ ਔਲਿਆਂ ਦਾ ਚੂਰਨ ਤੇ 1 ਚੁਟਕੀ ਪਾ ਲਓ ਵਿੱਚ ਕਲਮੀ ਸ਼ੋਰਾ। ਇਹ ਮਿਕਸ ਜਿਹਾ ਕਰਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਲੇਪ ਜਿਹਾ ਬਣਾ ਲਓ, ਇਹ ਧੁੰਨੀ ਦੇ ਆਲੇ ਦੁਆਲੇ ਮਲ ਲਓ ਜੀ, ਇਹਦੇ ਨਾਲ ਵੀ ਪਿਸ਼ਾਬ ਸਟਾਰਟ ਹੋ ਜਾਵੇ। ਜਿਹੜੇ ਕਹਿੰਦੇ ਸੀ ਗਦੂਦਾਂ ਵਾਸਤੇ ਉਹ ਆਪਣੇ ਪੰਪਕਿਨ ਦੇ ਸੀਡ ਜਿਹੜੇ ਹੁੰਦੇ ਕੱਦੂ ਦੇ ਬੀਜ ਉਹ ਤੁਸੀਂ ਖਾਣੇ ਜੀ 1 ਚਮਚਾ ਰੋਜ਼। ਇਹ ਉਹਨੇ ਰੋਸਟ ਕਰੇ ਵੀ ਨਹੀਂ ਹੋਵੇਂ, ਦੂਜੇ ਰॉ ਜਿਹੜੇ ਹੁੰਦੇ ਉਹ ਲੈਣੇ ਹੈਗੇ ਜੀ ਕੱਚੇ ਜਿਹੜੇ। ਇਹਦੇ ਵਿੱਚ ਫਿਰ ਤੁਹਾਨੂੰ ਪੀਲੀ ਹਰੜਾਂ ਇਹਦੇ ਵਿੱਚ ਚੰਗੀਆਂ ਰਹੂਗੀਆਂ, ਪੀਲੀ ਹਰੜਾਂ ਦਾ 1 ਚਮਚਾ ਤੁਸੀਂ ਉਹਨੇ ਲੈ ਲਿਆ ਕਰੋ। ਫਿਰ ਲਾਜਵੰਤੀ ਦੇ ਬੀਜ ਇਹਦੇ ਵਿੱਚ ਚੰਗੇ ਰਹਿੰਦੇ ਜੀ, 1 ਚਮਚਾ ਲਾਜਵੰਤੀ ਦੇ ਬੀਜ, 1 ਚਮਚਾ ਤੁਸੀਂ ਉਹਨੇ ਖੰਡ ਮਿਕਸ ਕਰਕੇ ਲੱਸੀ ਨਾਲ ਲੈਣੀ ਹੈ। ਜੇ ਤੁਹਾਨੂੰ ਇੱਥੇ ਚੀਨੀਆਂ ਦੀ ਸਟੋਰ 'ਚੋਂ ਮਿਲਦੀਆਂ ਜੀ ਟੋਭਿਆਂ ਤੇ ਉਹਨੇ ਤਲਾਅ ਦੇ ਵਿੱਚੋਂ ਸਿੱਪੀਆਂ ਜਿਹੀਆਂ ਨਿਕਲਦੀਆਂ ਹੁੰਦੀਆਂ, ਉਹ ਬਰੀਕ ਪੀਸ ਲਓ ਉਹਨਾਂ ਨੂੰ, ਉਹਦਾ ਅੱਧਾ ਚਮਚਾ ਤੁਸੀਂ ਲੱਸੀ ਨਾਲ ਲੈ ਲਓ, ਉਹ ਵੀ ਗੁਰਦੇ ਨੂੰ ਠੀਕ ਕਰ ਦਿੰਦਾ। ਫਿਰ ਮਲੱਠੀ ਚੰਗੀ ਰਹਿੰਦੀ ਹੈ ਇਹਦੇ ਵਿੱਚ, ਅੱਧਾ ਚਮਚਾ ਮਲੱਠੀ ਦੀ ਰੋਜ਼ ਲਈ ਚੱਲੋ। ਫਿਰ ਅਲਸੀ ਵੀ ਚੰਗੀ ਰਹਿੰਦੀ ਹੈ ਇਹਦੇ ਵਿੱਚੋਂ, ਅਲਸੀ 1 ਚਮਚਾ ਤੁਸੀਂ ਅਲਸੀ ਦਾ ਰੋਜ਼ ਖਾਣ ਲੱਗ ਜਾਓ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਭਖੜਾ ਤੇ ਇਟਸਿਟ, 2 ਹੀ, 1 ਭਖੜਾ 1 ਇਟਸ, ਇਹ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਆਪਣੇ ਇਹਦਾ ਰੋਜ਼ ਲੈ ਤੁਹਾਨੂੰ ਠੀਕ ਕਰ। ਫਿਰ ਇਹਦੇ ਵਿੱਚ ਤੁਸੀਂ ਜਿਹੜੇ ਪਾਮ ਟਰੀ ਦੇ ਪੱਤੇ ਹੁੰਦੇ, ਪਾਮ ਟਰੀ ਉਹਦੇ ਪੱਤੇ 5-6 ਪੱਤੇ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਟੋਫੂ ਚੰਗਾ ਰਹਿੰਦਾ ਇਹਦੇ ਵਿੱਚ, ਟੋਫੂ ਤੁਸੀਂ ਖਾਓ। ਸੈਸਮੀ ਸੀਡ ਆਇਲ ਇਹ ਯੂਜ਼ ਕਰਿਆ ਕਰੋ, ਸਨਫਲਾਵਰ ਸੀਡ ਇਹ ਯੂਜ਼ ਕਰ ਸਕਦੇ ਹਾਂ। ਫਿਰ ਟਮਾਟਰ ਇਹਦੇ ਵਿੱਚ ਚੰਗੇ ਰਹਿੰਦੇ ਹੈ, ਟਮਾਟਰ ਤੁਸੀਂ ਖਾ ਸਕਦੇ ਹੈ। ਜਿਹੜੇ ਕਹਿੰਦੇ ਕੜਲਾਂ ਪੈਂਦੀਆਂ ਹੈਗੀਆਂ ਉਹ ਤੁਸੀਂ ਉਹਨੇ ਲੈ ਸਕਦੇ ਹੈ
ਅਸ਼ਵਗੰਧਾ ਵੀ ਲੈ ਸਕਦੇ ਜੀ, ਕਡਾਲਾਂ 1 ਚਮਚਾ ਅਸ਼ਵਗੰਧਾ ਦਾ, 1 ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਖਾ ਕੇ ਉੱਪਰੋਂ ਦੁੱਧ ਪੀ ਲਿਆ ਕਰੋ। ਜਾਂ ਫਿਰ ਤੁਸੀਂ ਦੂਸਰਾ ਇਲਾਜ ਹੈਗਾ ਅੱਧਾ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਔਲਿਆਂ ਦਾ ਪਾਊਡਰ, ਇਹ ਮਿਕਸ ਕਰਕੇ ਇਹ ਖਾ ਲਿਆ ਕਰੋ। ਇਹ ਵੀ ਕਡਾਲਾਂ ਵਾਸਤੇ। ਜੇ ਸੁੰਡ ਪਾਣੀ ਤਾਂ ਸੁੰਡ ਵੀ ਪਾ ਸਕਦੇ ਹੈਗੇ ਇਹਦੇ ਵਿੱਚ, ਹਲਦੀ ਔਲਾ ਤੇ ਸੁੰਡ ਇਹ ਬਰਾਬਰ ਅੱਧਾ ਚਮਚਾ ਤੁਸੀਂ 2-3 ਟਾਈਮ ਖਾ ਲਿਆ ਕਰੋ। ਜਾਂ ਫਿਰ ਇਹਦੇ ਵਿੱਚ ਤੁਸੀਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚ ਨਟਮੈਗ ਮਿਕਸ ਕਰਕੇ 150 ਗ੍ਰਾਮ ਨਾਰੀਅਲ ਦਾ ਤੇਲ, 10 ਗ੍ਰਾਮ ਨਟਮੈਗ ਮਿਕਸ ਕਰਕੇ ਇਹਦੀ ਮਾਲਿਸ਼ ਕਰ ਲਿਆ ਕਰੋ ਜੀ, ਇਹ ਵੀ ਚੰਗੀ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਪੇਟ ਵਿੱਚ ਦਰਦ ਰਹਿੰਦਾ ਹੈਗਾ, ਪੇਟ ਮਨ ਦਰਦ ਹੈਗਾ ਜਾਂ ਕੋਈ ਕਿਸਮ ਦੀ ਪ੍ਰੋਬਲਮ ਹੈਗੀ ਪੇਟ ਦੀ, ਉਹਦੇ ਵਿੱਚ ਮਤਲਬ ਕੁਮਾਰੀ ਆਸਮ ਸਾਰਿਆਂ ਤੋਂ ਵਧੀਆ ਚੀਜ਼ ਹੈ ਜੀ। ਜਿਹੜੇ ਇੱਥੇ ਕਈ ਇੱਥੇ ਬੰਦੇ ਮੈਂ ਆਪ ਠੀਕ ਕਰੇ ਜੀ, ਜਿਹੜੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀਗਾ ਕੁਮਾਰੀ ਆਸਮ ਪੀਂਦੇ ਸੀਗੇ, ਐਂ ਠੀਕ ਹੋਈ ਜੀ। ਪੀਣੀਆਂ ਪੈਣੀਆਂ 2-3 ਬੋਤਲਾਂ, ਉਸ ਤੋਂ ਬਾਅਦ ਵੀ ਉਹਨੇ ਸਟਾਰਟ ਰੱਖੋ ਤੁਸੀਂ ਵੀ ਇਹ ਤਾਂ ਲਗਾਤਾਰ ਹੀ ਪੀਣੀਆਂ ਤੁਸੀਂ। ਇਹ ਕੁਮਾਰੀ ਆਸਮ ਮੰਗਵਾ ਲਓ। 4 ਚਮਚੇ ਦਵਾਈ ਦੇ ਪਾਣੇ ਹੈਗੇ ਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਪੀਣੇ ਜੀ, 2 ਟਾਈਮ ਸਵੇਰ ਤੇ ਸ਼ਾਮ। ਜੇ ਨਹੀਂ ਕੁਮਾਰੀ ਆਸਮ ਮਿਲਦੀ ਤਾਂ ਤੁਹਾਨੂੰ ਪੰਚਾਰਿਸਟ ਮਿਲਦਾ ਜੀ, ਪੰਚਾਰਿਸਟ ਇਹ ਸੇਮ ਚੀਜ਼ ਹੈ ਜੀ ਆਲਮੋਸਟ ਵੀ, ਜਾਂ ਉਹ ਮੰਗਵਾ ਲਓ ਜਾਂ ਕੁਮਾਰੀ ਆਸਮ। ਕੁਮਾਰੀ ਆਸਮ ਤਾਂ ਮੇਰੀ ਵਰਤੀ ਹੈ ਜੀ ਬਹੁਤ ਬੰਦਿਆਂ ਤੇ, ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤੇ ਤਾਂ ਨਾ ਪਤਾ ਲੱਗਦਾ ਤਾਂ ਢਿੱਡ ਮਾ ਕੁਛ ਹੈ ਤੇ ਐਨ ਠੀਕ ਹੋ ਗਏ ਸੀਗੀ ਜੀ, ਪੱਕੀ ਗੱਲ ਹੈ। ਨਹੀਂ ਤਾਂ ਫਿਰ ਉਹਨੇ ਤੁਸੀਂ ਅਨਾਰ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਜੀ, ਪੇਟ ਕੋਈ ਤਕਲੀਫ ਹੋਵੇ ਅਨਾਰ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਉਹਨੇ 1 ਕੌਲੀ ਪਪੀਤੇ ਦੀ ਥੋੜਾ ਕਾਲਾ ਨੂਨ ਤੇ ਨਿੰਬੂ ਪਾ ਕੇ ਤੁਸੀਂ ਇਹ ਖਾ ਸਕਦੇ ਹੈ। ਨਹੀਂ ਤਾਂ ਐਂ ਕਰੋ ਆਪਣੇ ਚੁਰਕਾ, ਜਿਵੇਂ 4 ਅਰਕ ਚੁਰਕਾ ਜੋ ਮਿਲਦਾ ਤਾਂ ਠੀਕ ਹੈ, ਉਹ ਤੁਸੀਂ ਪੀ ਲਿਆ ਕਰੋ 2-4 ਚਮਚੇ ਪਾ ਕੇ। ਨਹੀਂ ਤਾਂ ਫਿਰ ਇਕੱਲਾ ਸੌਂਫ ਦੀ ਅਰਕ ਪੀ ਲਿਆ ਕਰੋ, ਇਹ ਚੰਗਾ ਰਹਿੰਦਾ। ਚੁਰਕੇ ਮਾ ਤਾਂ ਉਹਨੇ ਸੌਂਫ, ਜਵੈਣ, ਪੁਦੀਨਾ ਚੀਜ਼ਾਂ ਹੁੰਦੀਆਂ, ਜੇ ਬਣਿਆ ਬਣਾਇਆ ਤੁਹਾਨੂੰ ਮੇਰੇ ਚੁਰਕੇ ਦਾ ਅਰਕ ਤਾਂ ਉਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਹਾਂਜੀ ਚਲੋ ਠੀਕ ਹੈ ਜੀ। ਫਿਰ ਕਲੌਂਜੀ ਦਾ ਥੋੜਾ, ਨਹੀਂ ਤਾਂ ਕਲੌਂਜੀ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, 1 ਚਮਚਾ ਕਲੌਂਜੀ ਪਾ ਕੇ ਚਾਹ ਬਣਾ ਕੇ ਪੀ ਲਿਆ ਕਰੋ, ਇਹ ਵੀ ਪੇਟ ਨੂੰ ਠੀਕ ਰੱਖਦੀ। ਚਲੋ ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜਗਵੀਰ ਸਿੰਘ ਹੋਰਾਂ ਦਾ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕੁਛ ਇਲਾਜ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ